0113। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਂਦੇ ਹਾਂ। ਚੀਫ ਜਸਟਿਸ ਆਫ ਇੰਡੀਆ ਨੇ ਸਮਲਿੰਗੀ ਸੰਬੰਧਾਂ ਦੇ ਉੱਤੇ ਆਖਿਆ ਵੀ ਇਹ ਬਸ ਸਰੀਰਕ ਨਹੀਂ, ਭਾਵਨਾਤਮਕ ਮਿਲਾਪ ਵੀ ਹੈ। ਦੇਖੋ, ਇਸ ਵੇਲੇ ਸੇਮ ਸੈਕਸ ਮੈਰਿਜ ਨੂੰ ਮਨਜ਼ੂਰੀ ਦੇਣ ਸੰਬੰਧੀ ਇੱਕ ਬਹੁਤ ਵੱਡੀ ਸੁਣਵਾਈ ਚੱਲਦੀ ਪਈ ਹੈ ਸੁਪਰੀਮ ਕੋਰਟ ਦੇ ਵਿੱਚ ਜੀ। ਤਾਂ ਇਹ ਬਹੁਤ ਵੱਡਾ ਮੁੱਦਾ ਬਣਿਆ ਪਿਆ ਹੈ। ਤਾਂ ਇਹ ਲਗਾਤਾਰ ਤੀਸਰੇ ਦਿਨ ਸੁਣਵਾਈ ਹੋਈ ਆ। ਇਸ ਬੈਂਚ ਦੀ ਜਿਹੜੀ ਪ੍ਰਧਾਨਗੀ ਕਰ ਰਹੇ ਨੇ ਚੀਫ ਜਸਟਿਸ ਆਫ ਇੰਡੀਆ DY ਚੰਦਰਚੂੜ, ਉਹਨਾਂ ਨੇ ਸਵਾਲ ਕੀਤਾ ਹੈ ਕਿ ਕੀ ਵਿਆਹ ਲਈ ਦੋ ਵੱਖ-ਵੱਖ ਜੈਂਡਰਾਂ ਦਾ ਹੋਣਾ ਜ਼ਰੂਰੀ ਹੈ। ਇਸ ਬੈਂਚ ਵਿੱਚ ਵੈਸੇ ਤੇ ਜਸਟਿਸ ਸੰਜੀਵ ਕਿਸ਼ਨ ਕੌਲ, ਜਸਟਿਸ SR ਭੱਟ, ਜਸਟਿਸ ਹਿਮਾ ਕੋਹਲੀ ਅਤੇ ਜਸਟਿਸ PS ਨਰਸਿਮਹਾ ਵੀ ਸ਼ਾਮਲ ਆ। ਤਾਂ ਕਿਉਂਕਿ ਵੱਡਾ ਬੈਂਚ ਆ ਤੇ ਬੜੀ ਦਿਲਚਸਪ ਸੁਣਵਾਈ ਆ। YouTube ਤੇ ਇਹ ਲਾਈਵ ਚੱਲਦਾ, ਜੇ ਕਿਸੇ ਨੇ ਵੀ ਦੇਖਣਾ ਹੋਵੇ ਤਾਂ ਇਹਦੇ ਤੇ CGI ਜਿਹੜੇ ਆ CJI ਸੌਰੀ ਉਹ ਕਹਿੰਦੇ ਕਿ ਅਸੀਂ ਇਹਨਾਂ ਸਮਲਿੰਗੀ ਰਿਸ਼ਤਿਆਂ ਨੂੰ ਇੱਕ ਵਾਰ ਦੇ ਰਿਸ਼ਤੇ ਵਜੋਂ ਨਹੀਂ ਦੇਖਦੇ, ਸਗੋਂ ਹਮੇਸ਼ਾ ਟਿਕੇ ਰਹਿਣ ਵਾਲੇ ਸੰਬੰਧਾਂ ਦੇ ਤੌਰ ਤੇ ਵੀ ਦੇਖਦੇ ਹਾਂ, ਜੋ ਨਾ ਸਿਰਫ ਸਰੀਰਕ ਹਨ ਸਗੋਂ ਭਾਵਨਾਤਮਕ ਰੂਪ ਨਾਲ ਮਿਲਾਪ ਵੀ ਹੈ। ਉਹਨਾਂ ਨੇ ਅੱਗੇ ਇਹ ਪੁੱਛਿਆ ਕਿ ਸਾਨੂੰ ਵਿਆਹ ਦੀ ਵਿਕਸਤ ਧਾਰਨਾ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਲੋੜ ਹੈ, ਕਿਉਂਕਿ ਵਿਆਹ ਲਈ ਪਤੀ ਅਤੇ ਪਤਨੀ ਲਈ ਵੱਖ-ਵੱਖ ਲਿੰਗ ਹੋਣਾ ਕੀ ਜ਼ਰੂਰੀ ਹੈ, ਕੀ ਇਹਦੀ ਜ਼ਰੂਰਤੀ ਮਤਲਬ ਕਿ ਲੋੜ ਹੈ। ਇਹ ਸਾਰਾ ਕੁਝ ਜਿਹੜਾ ਜੋ 1954 ਵਾਲੇ ਸਪੈਸ਼ਲ ਮੈਰਿਜ ਐਕਟ ਦੇ ਲਾਗੂ ਹੋਣ ਤੋਂ ਬਾਅਦ 69 ਸਾਲਾਂ ਬਾਅਦ ਜੋ ਵਾਪਰਿਆ, ਉਹ ਕਹਿੰਦੇ ਕਿ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਹੁਣ ਬਦਲ ਰਹੀਆਂ ਨੇ। ਤਾਂ ਉਹਨਾਂ ਨੇ 2018 ਦੇ ਹੁਕਮ ਦਾ ਹਵਾਲਾ ਦਿੰਦੇ ਹੋਏ, ਜਿਹੜਾ ਕਿ ਸੁਪਰੀਮ ਕੋਰਟ ਦਾ ਹੀ ਸੀ, ਬੜਾ ਇਤਿਹਾਸਕ ਫੈਸਲਾ ਸੀ ਉਹ ਵੀ, ਉਹਨਾਂ ਨੇ ਉਹਦਾ ਹਵਾਲਾ ਦੇ ਕੇ ਕਿਹਾ ਕਿ ਸਮਲਿੰਗੀ ਸੰਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਕੇ ਅਸੀਂ ਨਾ ਸਿਰਫ ਇੱਕ ਹੀ ਲਿੰਗ ਦੇ ਸਹਿਮਤੀ ਦੇਣ ਵਾਲੇ ਬਾਲਗਾਂ ਵਿਚਾਲੇ ਸੰਬੰਧਾਂ ਨੂੰ ਮਾਨਤਾ ਦਿੱਤੀ, ਸਗੋਂ ਅਸੀਂ ਇਹ ਵੀ ਮੰਨਿਆ ਕਿ ਜੋ ਲੋਕ ਇੱਕੋ ਜੈਂਡਰ ਦੇ ਨੇ ਉਹ ਵੀ ਸਥਿਰ ਸੰਬੰਧਾਂ ਵਿੱਚ ਰਹਿ ਸਕਣ। ਤਾਂ ਮਤਲਬ ਦੇਖੋ ਗੱਲ ਕੀ ਹੈ ਕਿ ਇਹਦੇ ਵਿੱਚ ਚੱਕਰ ਇਹ ਸੀਗਾ ਜੀ ਕਿ ਜੋ ਜਵਾਬ ਇੰਡੀਆ ਗਵਰਨਮੈਂਟ ਨੇ ਦਿੱਤਾ ਉਹ ਇਹ ਸੀ, ਉਹ ਕਹਿੰਦੇ ਕਿ ਇਹ ਜਿਹੜੀਆਂ ਰੁਚੀਆਂ ਨੇ ਜ਼ਿਆਦਾਤਰ ਇਹ ਐਲੀਟ ਕਲਾਸ ਦੀਆਂ ਨੇ, ਮੰਗ ਉਹਨਾਂ ਦੀ ਹੈ ਜ਼ਿਆਦਾ ਵੱਡੀ, ਯਾਨੀ ਸਮਾਜ ਦੇ ਵਿੱਚੋਂ ਇਹ ਕੋਈ ਵੱਡੀ ਮੰਗ ਨਹੀਂ ਹੈ। ਨੰਬਰ 2, ਫਿਰ ਉਹਨਾਂ ਨੇ ਕਿਹਾ ਕੇਂਦਰ ਵਾਲਿਆਂ ਨੇ ਕਿ ਨਿਆਂਪਾਲਿਕਾ ਇਹਦੇ ਤੋਂ ਦੂਰ ਰਵੇ। ਵਿਆਹ ਦਾ ਮਾਮਲਾ ਜਿਹੜਾ ਹੈ ਉਹ ਜੋ ਸਦਨ ਹੈ, ਲੋਕ ਸਭਾ ਰਾਜ ਸਭਾ, ਉਸਨੇ ਤੈਅ ਕਰਨਾ ਹੈ, ਇਹ ਕੰਮ ਉਹਦਾ ਹੈ ਕਿ ਤੁਸੀਂ ਦੂਰ ਰਹੋ। ਪਰ ਇੱਥੇ ਮਤਲਬ ਕਿ ਉਹਨਾਂ ਨੇ ਇਹਦੇ ਤੇ ਵੀ ਟਿੱਪਣੀ ਕੀਤੀ ਹੈ। ਉਹ ਕਹਿੰਦੇ ਆ ਕਿ ਇਹ ਸਿਰਫ ਸ਼ਹਿਰੀ ਕੁਲੀਨ ਮਾਨਸਿਕਤਾ ਯਾਨੀ ਅਰਬਨ ਐਲੀਟ ਜਿਹਨੂੰ ਆਪਾਂ ਕਹਿ ਦਿੰਦੇ ਆ ਹੈ, ਤੇ ਇਸ ਮੁੱਦੇ ਤੇ ਚਰਚਾ ਕਰਨ ਲਈ ਅਦਾਲਤ ਨਹੀਂ ਸਗੋਂ ਸੰਸਦ ਦੀ ਸਹੀ ਪਲੇਟਫਾਰਮ ਹੈ, ਇਹ ਉਹਨਾਂ ਨੇ ਕਿਹਾ ਸੀਗਾ। ਮਤਲਬ ਕਿ ਪਰ ਇੱਥੇ ਉਹਨਾਂ ਨੇ ਅੱਗੋਂ ਭੌਂ ਕੇ ਸਵਾਲ ਕੀਤਾ ਹੈ ਕਿ ਇਹ ਮਸਲਾ ਬਈ ਕੱਲਾ ਸਰੀਰਕ ਨਹੀਂ ਹੈ, ਤੁਸੀਂ ਇਸ ਚਸ਼ਮੇ ਚੋਂ ਪਾਸਿਓਂ ਦੇਖੋ ਕਿ ਬਈ ਇਹ ਭਾਵਨਾਤਮਕ ਵੀ ਹੈ। ਤੇ ਕੀ ਵਿਆਹ ਸਿਰਫ ਇੱਕੋ ਮਤਲਬ ਕਿ ਉਸੇ ਤਰ੍ਹਾਂ ਹੀ ਰੂਪ ਚ ਹੋ ਸਕਦਾ ਕਿ ਜੋ ਦੋ ਵੱਖ-ਵੱਖ ਜੈਂਡਰ ਨੇ ਉਹਨਾਂ ਦਾ ਹੀ ਹੋ ਸਕਦਾ ਕਿ ਇੱਕ ਜੈਂਡਰ ਦਾ ਨਹੀਂ ਹੋ ਸਕਦਾ। ਤਾਂ ਇਸ ਤਰ੍ਹਾਂ ਮਤਲਬ ਕਿ ਹੁਣ ਇਹ ਬਹਿਸ ਜਿਹੜੀ ਹੈ ਉਹ ਦਿਲਚਸਪ ਮੋੜ ਤੇ ਪਹੁੰਚ ਗਈ ਹੈ। ਖੈਰ, ਇਹ ਮਾਮਲਾ ਤੁਰਦਾ ਦੇਖੋ ਇੱਥੋਂ ਤੱਕ ਇਸ ਕਰਕੇ ਪਹੁੰਚਿਆ ਕਿਉਂਕਿ ਇਹਨਾਂ ਨੇ 377 ਧਾਰਾ ਸੀਗੀ ਜਿਹੜੀ ਉਹ 2018 ਦੇ ਵਿੱਚ ਉਹ ਕਰ ਦਿੱਤੀ ਸੀ ਡੀਕ੍ਰਿਮੀਨਲਾਈਜ਼, ਅਪਰਾਧਕ ਸ਼੍ਰੇਣੀ ਚੋਂ ਬਾਹਰ ਕਰ ਦਿੱਤੀ ਸੀ। ਤੇ ਜਿਹੜੇ ਉਹ ਹੈਗੇ ਨੇ LGBTQ ਵਾਲੇ, ਉਹ ਕਹਿੰਦੇ ਆ ਕਿ ਹੁਣ ਜਦੋਂ ਡੀਕ੍ਰਿਮੀਨਲਾਈਜ਼ ਕਰ ਦਿੱਤਾ ਤਾਂ ਫਿਰ ਵਿਆਹ ਨੂੰ ਮਾਨਤਾ ਨਾ ਦੇ ਕੇ ਸਾਡੇ ਬੁਨਿਆਦੀ ਅਧਿਕਾਰਾਂ ਦਾ ਹਨਨ ਕੀਤਾ ਜਾ ਰਿਹਾ। ਬੇਸਿਕਲੀ ਇਹੀ ਇੱਕ ਬਹਿਸ ਦਾ ਵਿਸ਼ਾ ਹੈ। ਇਸ ਕਰਕੇ ਇਹ ਹੁਣ ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਜੋ ਇਸ ਨੂੰ ਸ਼ਹਿਰੀ ਕੁਲੀਨ ਮਾਨਸਿਕਤਾ ਕਰਾਰ ਦੇ ਚੁੱਕੀ ਆ, ਨਿਆਂ ਪ੍ਰਬੰਧ ਨੂੰ ਦੂਰ ਰਹਿਣ ਵਾਸਤੇ ਕਹਿ ਚੁੱਕੀ ਹੈ, ਕਿ ਉਹ ਇਸ ਮਾਮਲੇ ਦੇ ਵਿੱਚ ਅੱਗੇ ਜਾ ਕੇ ਕੋਈ ਸੌਫਟ ਰੁਖ ਦਿਖਾਏਗੀ ਜਾਂ ਸੁਪਰੀਮ ਕੋਰਟ ਕੋਈ ਤਗੜਾ ਫੈਸਲਾ ਲੈ ਸਕਦੀ ਹੈ, ਤਾਂ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ। ਪਰ ਇਸ ਤੋਂ ਪਹਿਲਾਂ ਜੇ ਤੁਸੀਂ ਦੇਖੋਗੇ RSS ਵੀ ਕਿਤੇ ਨਾ ਕਿਤੇ ਇਸ ਕਮਿਊਨਿਟੀ ਬਾਰੇ ਥੋੜਾ ਜਿਹਾ ਹੁਣ ਸੌਫਟ ਹੁੰਦਾ ਨਜ਼ਰ ਆਇਆ
ਕਿਉਂਕਿ ਪਿਛਲੀਆਂ ਸਰਦੀਆਂ ਦੇ ਵਿੱਚ, ਆ ਜਿਹੜੀਆਂ ਸਰਦੀਆਂ ਲੰਘ ਕੇ ਗਈਆਂ, ਮੈਂ ਇਹਦੀ ਗੱਲ ਕਰ ਰਿਹਾ, ਇਹਦੇ ਵਿੱਚ ਮੋਹਨ ਭਾਗਵਤ ਹੋਰਾਂ ਨੇ 2 ਵਾਰੀ ਇਹ ਗੱਲ ਕਹੀ। ਇੱਕ ਵਾਰੀ ਤਾਂ ਖਾਸ ਤੌਰ ਤੇ ਇਤਿਹਾਸ ਦਾ ਹਵਾਲਾ ਦਿੱਤਾ ਕਿ ਉਹ ਫਲਾਣੇ 2 ਸਮਲਿੰਗੀ ਸਨ। ਤਾਂ ਇਹ ਸਾਡੇ ਮਤਲਬ ਕਿ ਭਾਈਚਾਰੇ ਦਾ, ਸਾਡੇ ਸਮਾਜ ਦਾ ਹੀ ਹਿੱਸਾ। ਤਾਂ ਮਤਲਬ ਕਿ RSS ਨੇ ਵੀ ਥੋੜਾ ਸੌਫਟਨੈਸ ਕਿਤੇ ਨਾ ਕਿਤੇ ਦਿਖਾਇਆ ਇਸ ਮਾਮਲੇ ਦੇ ਵਿੱਚ। ਤਾਂ ਦੇਖਣਾ ਹੋਏਗਾ ਅੱਗੇ ਇਹ ਬਹਿਸ ਕਿੱਧਰ ਨੂੰ ਜਾਂਦੀ ਹੈ। ਸੋ ਸਾਡਾ ਮਕਸਦ ਇਹ ਹੋਆ ਦੱਸਣਾ, ਅਪਡੇਟ ਕਰਨਾ ਕਿ ਇੰਡੀਆ ਦੇ ਵਿੱਚ ਇਹ ਹੁਣ ਤੁਰਦੀ ਗੱਲ ਸੁਪਰੀਮ ਕੋਰਟ ਤੱਕ ਪਹੁੰਚ ਗਈ ਆ, ਜਿੱਥੇ ਕੇਂਦਰ ਸਰਕਾਰ ਕਿਸੇ ਵੀ ਹਾਲਤ 'ਚ ਸੇਮ ਸੈਕਸ ਮੈਰਿਜ ਨੂੰ ਪ੍ਰਵਾਨਗੀ ਨਹੀਂ ਦਿਵਾਉਣਾ ਚਾਹੁੰਦੀ, ਤੇ ਦੂਸਰੇ ਪਾਸੇ ਕੋਰਟ ਦੀਆਂ ਜਿਸ ਤਰ੍ਹਾਂ ਦੀਆਂ ਟਿੱਪਣੀਆਂ, ਜਿਸ ਤਰ੍ਹਾਂ ਦਾ ਰੁਖ ਹੈ, ਤੁਹਾਡੇ ਸਾਹਮਣੇ। ਜੀ 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 ਬਿਲਕੁਲ। ਪਿੰਡੂ ਜੀ ਅਗਲੀ ਗੱਲ ਕਰਦੇ ਜਾਈਏ, ਐਨਐਸਏ ਐਡਵਾਈਜ਼ਰੀ ਬੋਰਡ ਜਿਹੜਾ ਡਿਬਰੂਗੜ੍ਹ ਪਹੁੰਚਿਆ ਆਸਾਮ 'ਚ। ਹਾਂਜੀ ਦੇਖੋ, ਐਡਵਾਈਜ਼ਰੀ ਬੋਰਡ ਨੇ ਤਾਂ ਫਿਰ ਪਹੁੰਚਣਾ ਹੀ ਹੈ ਨਾ। ਉਹ ਤਾਂ ਹੁਣ ਗੱਲ ਇਹ ਹੈ ਕਿ ਸਾਰਾ ਕੁਝ ਜਦੋਂ ਹੋ ਗਿਆ, ਹੁਣ NSA ਲੱਗ ਗਿਆ, ਤਾਂ ਕੁਝ ਮਾਮਲੇ ਜਿਹੜੇ ਹੁੰਦੇ ਨੇ ਫਿਰ ਉਹ ਰਿਵਿਊ 'ਚ ਪੈਣਗੇ, ਤਦ ਹੀ ਮਸਲਾ ਹੱਲ ਹੋਏਗਾ ਨਾ, ਤਾਂ ਹੀ ਅੱਗੇ ਕੋਈ ਗੱਲਬਾਤ ਤੁਰੇਗੀ। ਤਾਂ ਇਸ ਕਰਕੇ ਐਡਵਾਈਜ਼ਰੀ ਬੋਰਡ ਹੁਣ ਉੱਥੇ ਜਾ ਕੇ ਮੁਲਾਕਾਤ ਕਰੇਗਾ ਬੰਦੀਆਂ ਦੇ ਨਾਲ, ਫਿਰ ਉਸ ਤੋਂ ਬਾਅਦ ਕੋਈ ਦੂਸਰਾ ਅੱਗੇ ਸਟੈਪ ਚੁੱਕ ਸਕਦੇ ਆ ਕਿ ਕਿਹਦੇ ਤੇ NSA ਜਿਹੜਾ ਲੱਗਾ ਹੈ ਉਹ ਜਾਇਜ਼ ਆ, ਕਿਹਦੇ ਤੇ ਨਜਾਇਜ਼ ਆ। ਤੇ ਇਸ ਕਰਕੇ ਸਾਰੇ ਬਿਆਨ ਰਿਕਾਰਡ ਤੇ ਕਰਨੇ ਜ਼ਰੂਰੀ ਆ। ਇਹ ਹੁਣ ਕਿੱਦਾਂ ਹੋਏ ਆ, ਕਿੱਦਾਂ ਨਹੀਂ ਹੋਏ, ਕਿਉਂਕਿ ਇਹਦੀ ਆਪਾਂ ਨੂੰ ਕੋਈ ਜਾਣਕਾਰੀ ਖਾਸ ਤੌਰ ਤੇ ਹੁੰਦੀ ਨਹੀਂ ਹੈ। ਇਹ ਸਾਰੀਆਂ ਗੱਲਾਂ ਆਫ ਦੀ ਰਿਕਾਰਡ ਹੁੰਦੀਆਂ, ਕਿਉਂਕਿ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਬਹੁਤੀ ਜਾਣਕਾਰੀ ਦਿੱਤੀ ਵੀ ਨਹੀਂ ਜਾਂਦੀ। ਤਾਂ ਖੈਰ ਦੇਖੋ, ਹੁਣ ਮਸਲਾ ਜਿਹੜਾ ਉਹ ਇਹ ਆ ਕਿ ਜੋ ਆਪਣੇ ਹੈਗੇ ਨੇ SGPC ਵਾਲੇ, ਇਹਨਾਂ ਨੇ ਇੱਕ ਆਫਰ ਦਿੱਤੀ ਸੀਗੀ ਬੀਤੇ ਦਿਨੀ ਕਿ ਬਈ ਅਸੀਂ ਇੱਕ ਪਰਮਿਸ਼ਨ ਲੈ ਲਈ ਆ ਜੋ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਨੇ, ਤਾਂ ਅਸੀਂ ਫੈਮਲੀਆਂ ਨੂੰ ਲਿਜਾ ਸਕਦੇ ਆ, ਉਹ ਜਿਹੜੇ NSA ਦੇ ਤਹਿਤ ਬੰਦ ਨੇ ਬੰਦੀ, ਉਹਨਾਂ ਨੂੰ ਜਾ ਕੇ ਮਿਲ ਲੈਣ। ਤਾਂ ਹੋਇਆ ਕੀ ਸੀਗਾ ਕਿ 9 ਚੋਂ 7 ਪਰਿਵਾਰਾਂ ਨੇ ਡਿਨਾਈ ਕਰ ਦਿੱਤਾ ਸੀਗਾ, ਇਨਕਾਰ ਕਰ ਦਿੱਤਾ ਸੀਗਾ। ਤੇ ਦਲਜੀਤ ਕਲਸੀ ਦਾ ਟੱਬਰ ਅੱਜ ਉੱਥੇ ਪਹੁੰਚਿਆ ਹੋਇਆ ਸੀ ਆਪਣੇ ਪੱਧਰ ਤੇ। ਪਪਲਪ੍ਰੀਤ ਸਿੰਘ ਦਾ ਵੀ ਪਰਿਵਾਰ, ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ, ਕਿ ਉਹ ਵੀ ਰਵਾਨਾ ਹੋ ਗਿਆ ਜਾਂ ਹੋ ਜਾਏਗਾ। ਤੇ ਬਾਕੀ 7 ਫੈਮਲੀਆਂ ਨੇ ਆਪੋ ਆਪਣੇ ਕਾਰਨ ਦੱਸੇ, ਕੋਈ ਕੰਮ ਧੰਦੇ ਦੱਸੇ, ਤੇ ਨਾਲੇ ਇੱਕ ਸਮੱਸਿਆ ਸੀ ਕਿ ਇਹ ਬਾਏ ਰੋਡ ਲਿਜਾਣਾ ਚਾਹੁੰਦੇ ਸਨ, ਤੇ ਉਹ ਕਹਿੰਦੇ ਕਿ ਬਹੁਤ ਦੂਰ ਦਾ ਸਫ਼ਰ ਹੈ। ਸੋ ਇਹ ਕੁਝ ਗੱਲਾਂ ਜਿਹੜੀਆਂ ਰਹੀਆਂ। ਤਾਂ ਦੂਜੇ ਪਾਸੇ ਖਬਰ ਆ ਗਈ ਕਿ NSA ਦੇ ਤਹਿਤ ਜਿਹੜੇ ਬੰਦ ਨੇ, ਉਹਨਾਂ ਦੇ ਬਿਆਨਾਤ ਵਗੈਰਾ ਲੈਣ ਵਾਸਤੇ ਐਡਵਾਈਜ਼ਰੀ ਬੋਰਡ ਉੱਥੇ ਪਹੁੰਚਿਆ। ਤੇ ਖੈਰ ਦੇਖੋ, ਹੁਣ ਮਸਲਾ ਚਲੋ ਅੱਗੇ ਤਾਂ ਤੁਰੇਗਾ ਨਾ ਘੱਟੋ ਘੱਟ। ਪਰ ਇਹਦੇ ਵਿੱਚ ਅੱਜ ਇੱਕ ਜੇ ਹੋਰ ਤੁਸੀਂ ਵੱਡੀ ਖਬਰ ਦੇਖੋਗੇ, ਉਹ ਇਹ ਆ ਕਿ ਅਮਰਤਪਾਲ ਸਿੰਘ ਦੀ ਪਤਨੀ ਨੂੰ ਇਹਨਾਂ ਨੇ UK ਜਾਣ ਤੋਂ ਰੋਕ ਦਿੱਤਾ 에ਅਰਪੋਰਟ ਤੇ। ਫਲਾਈਟ ਸੀਗੀ ਸ਼ਾਇਦ 2:30 ਵਜੇ ਦੀ, ਤੇ ਉਹ ਜਦੋਂ ਬੀਬੀ ਉੱਥੇ ਪਹੁੰਚੇ ਨੇ, ਸ਼ਾਇਦ ਕੋਈ 11-12 ਦਾ ਕੋਈ ਵਕਫਾ ਹੋਏਗਾ, ਤਾਂ ਉਸ ਵੇਲੇ ਜਿਹੜੀ 에ਅਰਪੋਰਟ ਅਥਾਰਟੀ ਸੀ ਉਹਨਾਂ ਨੇ ਰੋਕਿਆ ਜਾਂ ਏਜੰਸੀਆਂ ਨੇ ਰੋਕਿਆ, ਇਹ ਤੇ ਪਤਾ ਨਹੀਂ ਹੈ। ਪਰ ਬਾਅਦ ਦੇ ਵਿੱਚ ਘੰਟਿਆਂ ਬੱਧੀ ਪੁੱਛਗਿੱਛ ਹੁੰਦੀ ਰਹੀ, ਲੇਡੀ ਪੁਲਿਸ ਵੀ ਉੱਥੇ ਪਹੁੰਚੀ ਦੱਸਦੇ ਆ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਪਿੰਡ ਪੁੱਠਾ ਮੁੜਨਾ ਪਿਆ, ਕਿਉਂਕਿ ਸ਼ਾਇਦ ਉਹਨਾਂ ਨੇ ਅਲਾਉ ਨਹੀਂ ਕੀਤਾ। ਕੀ ਕਾਰਨ ਦੱਸੇ ਨੇ ਕਿ ਨਹੀਂ, ਇਹਦੀ ਤੇ ਕੋਈ ਬਹੁਤੀ ਤਫਸੀਲ ਨਹੀਂ ਹੈ। ਪਰ ਇਹ ਖਬਰ ਵੀ ਅੱਜ ਕੋਈ ਛੋਟੀ ਖਬਰ ਨਹੀਂ ਸੀ। ਅਮਰਤਪਾਲ ਸਿੰਘ ਦੀ ਸੁਪਤਨੀ ਨੂੰ ਘਰ ਨੂੰ ਵਾਪਸ ਆਉਣਾ ਪਿਆ। ਜੀ ਮਿੰਟੂ ਜੀ, ਇੱਕ UK ਦੀ ਨਾਗਰਿਕ ਨੂੰ ਇਦਾਂ ਬਾਹਰ ਜਾਣ ਤੋਂ ਇਦਾਂ ਰੋਕਿਆ ਜਾ ਸਕਦਾ? ਕੀ ਕੋਈ ਕੇਸ ਦਾ ਹਵਾਲਾ ਦੇ ਕੇ ਜਾਂ ਕਿੱਦਾਂ ਕਰਕੇ ਜਿਹੜਾ ਉਹ ਰੋਕਿਆ, ਜਾਂ ਫਲਾਈਟ ਮਿਸ ਹੋ ਇਹ ਤਾਂ ਜਾਂਦੀ, ਰਾਜ ਕਿੱਦਾਂ ਕਰਨਵੀਰ ਹੁੰਦਾ? ਸਿੰਘ ਜੀ, ਜਦੋਂ ਤੱਕ ਰਿਕਾਰਡ ਤੇ ਨਹੀਂ ਕੋਈ ਚੀਜ਼ ਆਉਂਦੀ, ਜਾਂ ਤਾਂ ਉਹ ਨਹੀਂ ਬੋਲ ਕੇ ਦੱਸਦੇ ਘਰ ਵਾਲੇ ਬਈ ਕੀ ਉਹਨਾਂ ਨੇ ਹਵਾਲਾ ਦਿੱਤਾ ਹੈ, ਕੀ ਮਸਲਾ ਦੱਸਿਆ ਹੈ, ਜਾਂ ਤਾਂ ਉਹ ਸਪਸ਼ਟ ਕਰਨ, ਜਾਂ ਕੋਈ ਅਫੀਸ਼ੀਅਲ। ਹੁਣ 에ਅਰਪੋਰਟ ਦੇ ਅੰਦਰ ਕੀ ਗੱਲਬਾਤ ਹੋਈ ਹੈ, ਉਹ ਆਪਾਂ ਇਹ ਕਹਿ ਨਹੀਂ ਸਕਦੇ ਕਿ ਕੀ ਕਾਰਨ ਹੈ, ਕਿਉਂਕਿ ਕੇਸ ਦੇ ਵਿੱਚ ਤਾਂ ਉਹ ਬੀਬੀ, ਜਿੰਨਾ ਚਿਰ ਮੈਨੂੰ ਪਤਾ ਹੈ ਕਿ ਇੱਥੇ ਰਹੀ ਹੈ, ਉਹਦਾ ਕੋਈ ਵੀ ਮੁਕੱਦਮਾ ਤੇ ਦਰਜ ਨਹੀਂ ਹੈਗਾ। ਫਿਰ ਕਿਉਂ ਰੋਕਿਆ ਗਿਆ, ਕੀ ਅਥਾਰਟੀਆਂ ਨੇ ਮਤਲਬ ਕਿ ਉਹਦਾ ਪੱਖ ਦੱਸਿਆ ਹੈ, ਇਹ ਤਾਂ ਹੁਣ ਉਹੀ ਦੱਸ ਸਕਦੇ ਜਾਂ ਅਥਾਰਟੀਆਂ ਦੱਸ ਸਕਦੀਆਂ ਨੇ। ਪਰ ਉਹਨਾਂ ਦੇ ਕੋਲ ਕਾਨੂੰਨੀ ਬਦਲ ਹੈਗਾ, ਕਾਨੂੰਨੀ ਬਦਲ ਸ਼ਾਇਦ ਉਹ ਅਜਮਾਉਣਗੇ। ਪਰ ਇਹ ਕਾਫੀ ਮਤਲਬ ਕਿ ਗੁੰਝਲਦਾਰ ਜੀ ਗੱਲ ਹੋ ਗਈ ਹੈ।
ਕਿ 1 ਮਹੀਨਾ ਹੋ ਗਿਆ, ਤੁਸੀਂ ਜੇ ਪੁੱਛ-ਗਿੱਛ ਕਰਨੀ ਸੀ ਤਾਂ ਕਰ ਲੈਂਦੇ। ਉਹਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪਤਨੀ ਕਿਰਨਦੀਪ ਨੇ ਕਿਹਾ ਸੀਗਾ ਵੀ ਮੈਂ ਥੋੜੇ ਚਿਰ ਲਈ ਜਾਣਾ ਚਾਹੁੰਦੀ, ਵੀ ਮੈਂ ਓਵਰਸਟੇ ਨਹੀਂ ਕਰਨਾ ਚਾਹੁੰਦੀ, ਕਿਉਂਕਿ ਫਿਰ ਹੋਰ ਜਿਹੜਾ ਆ ਝਮੇਲਾ ਜਿਹੜਾ ਉਹ ਪੈ ਸਕਦਾ, ਕਿਉਂਕਿ ਆਈ ਥਿੰਕ ਕੋ 6 ਮਹੀਨੇ ਦੀ ਰਹਿਣ ਦੀ ਮਿਆਦ ਸੀਗੀ ਉਸ ਵੀਜ਼ੇ ਦੇ ਉੱਤੇ। ਤੇ ਇਸ ਤਰੀਕੇ ਨਾਲ ਰੋਕ ਕੇ ਇਦਾਂ ਲੱਗਦਾ ਵੀ ਆਈ ਡੋਨਟ ਨੋ ਵੀ ਕਿੱਦਾਂ ਹੈ, ਪਰ ਲੋਕ ਇਸ ਨੂੰ ਕਾਫੀ ਹੋਰ ਤਰੀਕੇ ਦੇ ਨਾਲ ਵੀ ਜਿਹੜਾ ਉਹ ਦੇਖਦੇ ਆ, ਵੀ ਇਦਾਂ ਲੱਗਦਾ ਵੀ ਜਿੱਦਾਂ ਤੰਗ ਪਰੇਸ਼ਾਨ ਜਾਂ ਉਹ ਕਰਨਾ, ਪਰ ਹਵਾਲੇ ਆਉਣਗੇ ਫਿਰ ਪਤਾ ਲੱਗੂਗਾ ਇਹ ਕੀ ਕਹਿੰਦੇ ਹਾਂ ਨੇ ਜੀ, ਤੇ ਉਹ ਕੀ ਬਿਲਕੁਲ ਕਹਿੰਦੇ। ਐਗਜ਼ੈਕਟ ਕੀ ਉੱਥੇ ਗੱਲ ਹੋਈ ਹੈ, ਕੀ ਬਾਤ ਹੋਈ ਹੈ, ਕੀ ਕੋਈ ਡਾਕੂਮੈਂਟ ਦੇ ਵਿੱਚ ਕੋਈ ਸਮੱਸਿਆ ਹੈ, ਕੋਈ ਕਾਨੂੰਨੀ ਅੜਚਨ ਹੈ, ਕੋਈ ਪਤਾ ਲੱਗੇ ਨਾ ਇੱਕ ਵਾਰੀ, ਕੋਈ ਮਤਲਬ ਕਿ ਆਫੀਸ਼ੀਅਲੀ ਕੋਈ ਬਿਆਨ ਆਵੇ, ਫਿਰ ਆਪਾਂ ਕਹਿ ਸਕਦੇ ਹਾਂ। ਪਰ ਉਹ ਜਿਹੜੀ ਖਬਰ ਹੈ ਕਿ ਉਹਨਾਂ ਨੂੰ ਰੋਕ ਲਿਆ ਹੈ, ਤਾਂ ਡੈਫੀਨਿਟਲੀ ਫਿਰ ਇਹਨਾਂ ਚੀਜ਼ਾਂ ਦਾ ਗਾਂ ਅਸਰ ਤਾਂ ਪਵੇਗਾ ਨਾ, ਖੱਜਲ ਖੁਆਰੀ ਤਾਂ ਅਗਲੇ ਦੀ ਵਧੇਗੀ। ਵੱਧਦੀ ਹੈ ਜੀ, ਬਿਲਕੁਲ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਪੰਜਾਬ ਦੇ ਦਫ਼ਤਰਾਂ ਦਾ ਸਮਾਂ ਬਦਲਣ ਬਾਰੇ ਰਸਮੀ ਹੁਕਮ ਜਾਰੀ। ਹਾਂਜੀ, ਦੇਖੋ ਇਹਨਾਂ ਨੇ 7:30 ਤੋਂ 2 ਦਾ ਐਲਾਨ ਕੀਤਾ ਸੀਗਾ ਕਿ ਅਸੀਂ ਦਫ਼ਤਰਾਂ ਦਾ ਸਮਾਂ ਰੱਖੂਗੇ, ਤਾਂ ਹੁਣ ਇਹਨਾਂ ਨੇ ਐਲਾਨ ਕਰ ਦਿੱਤਾ। ਤਾਂ ਰਸਮੀ ਐਲਾਨ ਦਾ ਮਤਲਬ ਇਹ ਹੁੰਦਾ ਕਿ ਕਾਗਜ਼ੀ ਪੱਤਰੀ ਉਹ ਚੀਜ਼ ਜਿਹੜੀ ਹੈ ਉਹ ਲਾਗੂ ਹੋ ਜਾਂਦੀ ਹੈ। ਤਾਂ ਰਸਮੀ ਐਲਾਨ ਉਸ ਨੂੰ ਕਹਿੰਦੇ ਨੇ ਪੱਤਰਕਾਰਤਾ ਦੀ ਭਾਸ਼ਾ 'ਚ, ਕਿ ਬਈ ਉਹ ਰਸਮ ਹੈ ਤਾਂ ਜਿਹੜੀ ਉਹ ਪੂਰੀ ਕਰ ਦਿੱਤੀ ਗਈ ਹੈ, ਤਾਂ ਐਲਾਨ ਹੋ ਗਿਆ। ਤਾਂ ਇਹ ਹੁਣ ਜਿਹੜੇ ਦਫ਼ਤਰ ਨੇ, ਸਰਕਾਰੀ ਦਫ਼ਤਰ ਨੇ, ਇਹਨਾਂ ਦੇ ਕੰਮਕਾਜੀ ਸਮੇਂ ਬਦਲ ਜਾਣਗੇ। 7:30 ਲੱਗਿਆ ਕਰਨਗੇ ਤੇ 2 ਵਜੇ ਛੁੱਟੀ ਹੋ ਜਾ ਕਰੇਗੀ। ਤਾਂ ਉਸ ਟਾਈਮ ਜਿਹੜੇ ਮੁੱਖ ਮੰਤਰੀ ਸਾਹਿਬ ਸਨ, ਸੀਐਮ ਮਾਨ, ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਈ 2, 2.5 ਜਾਂ 300 ਮੈਗਾਵਾਟ ਤੱਕ ਅਸੀਂ ਬਚਤ ਕਰ ਲਾਂਗੇ। ਉਸ ਸਮੇਂ ਇਹਨਾਂ ਨੇ ਜਿਹੜੀ ਗੱਲ ਕਹੀ ਸੀਗੀ, ਜਿਹੜੇ ਆਪਣੇ ਸੀਐਮ ਸਾਹਿਬ ਨੇ। ਤਾਂ ਹੁਣ ਦੇਖੋ ਗੱਲ ਕੀ ਹੈ ਕਿ ਇਹ ਚੀਜ਼ਾਂ ਚਲੋ ਵੈਸੇ ਤੇ ਇਹ ਸੰਕਟ ਦੀ ਨਿਸ਼ਾਨੀ ਹੁੰਦੀਆਂ ਨੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆ ਜਾਣ। ਤੇ ਜਿਸ ਸੰਕਟ ਦੀ ਅਸੀਂ ਗੱਲ ਕਰਦੇ ਪਏ ਸਾਂ ਪਿਛਲੇ 3 ਸਾਲ ਤੋਂ ਤਕਰੀਬਨ, ਤੇ ਉਹ ਸੱਚੀਆਂ ਸਾਬਤ ਹੋ ਰਹੀਆਂ ਨੇ। ਅੱਜ ਵੀ ਤੁਸੀਂ ਦੇਖੋਗੇ ਤੇ ਘੰਟਿਆਂ ਬੱਧੀ ਕੱਟ ਲੱਗ ਰਹੇ ਆ। ਤਾਂ ਇਹ ਸੰਕਟ ਦੇ ਸੰਕੇਤ ਹੁੰਦੇ ਆ। ਤੁਸੀਂ ਇੰਡਸਟਰੀ ਨੂੰ ਕਹਿ ਦਿਓ ਕਿ ਇੰਨੇ ਵਜੇ ਤੱਕ ਬੰਦ ਰਹੂਗੀ, ਤੁਸੀਂ ਬਾਜ਼ਾਰ ਨੂੰ ਕਹਿ ਦਿਓ ਕਿ ਇੰਨੇ ਵਜੇ ਬੰਦ ਕਰਨਾ ਪਊ, ਤੁਸੀਂ ਦਫ਼ਤਰਾਂ ਨੂੰ ਕਹਿ ਦਿਓ ਇੰਨੇ ਵਜੇ ਤੱਕ ਬੰਦ ਕਰਨਾ ਪਊ, ਤਾਂ ਉਹ ਨਿਸ਼ਾਨੀ ਹੁੰਦੀ ਹੈ। ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਸੰਕਟ ਦੀ ਆਹਟ ਹੁੰਦੀ ਆ। ਤੇ ਦੇਖੋ ਗੱਲ ਇਹ ਆ ਕਿ ਠੀਕ ਹੈ, ਚਲੋ ਕੁਛ ਬਿਜਲੀ ਦੀ ਬਚਤ ਹੋਏਗੀ, ਦੁਪਹਿਰ ਦੇ 2-3 ਘੰਟੇ ਜਿਹੜੇ ਆ ਬਚ ਜਾਣਗੇ। ਸਵੇਰ ਟਾਈਮ ਇੰਨੀ ਸ਼ਾਇਦ ਕੋਈ ਜ਼ਰੂਰਤ ਵੀ ਖਾਸ ਨਹੀਂ ਹੁੰਦੀ, ਚਲੋ ਠੰਡਾ ਹੁੰਦਾ ਕੰਮ, ਚੱਲ ਜਾਂਦਾ ਹੈ। ਪਰ ਇਹ ਤਾਂ ਹੁਣ ਦੇਖੋ ਸਾਨੂੰ ਇਸ ਸਮੱਸਿਆ ਦਾ ਹੱਲ ਤਾਂ ਲੱਭਣਾ ਹੀ ਪਏਗਾ ਨਾ। ਹੋ ਸਕਦਾ ਹੈ ਕੋਈ 2-3 ਸਾਲ ਲਾ ਕੇ ਇਸ ਸਮੱਸਿਆ ਦਾ ਹੱਲ ਲੱਭ ਲੈਣ, ਪਰ ਆਉਣ ਵਾਲੇ ਸਮੇਂ 'ਚ ਦੇਖੋ ਗੱਲ ਕੀ ਹੈ ਕਿ ਚਲੋ 15,000 ਮੈਗਾਵਾਟ ਤੱਕ ਤਾਂ ਇਹ ਪੂਰਤੀ ਕਰ ਸਕਦੇ ਆ ਜੇ ਫੁੱਲ ਕੈਪੈਸਿਟੀ ਨਾਲ ਚੱਲਣ, ਟਰਾਂਸਮਿਸ਼ਨ ਵੀ ਤੇ ਜੋ ਸਾਡੀ ਬਿਜਲੀ ਪਾਵਰ ਜਨਰੇਸ਼ਨ ਵੀ ਹੈ। ਪਰੰਤੂ ਗੱਲ ਇਹ ਕਿ ਇਹ ਜੇ ਵੱਧਦੀ ਗਈ, ਡਿਮਾਂਡ ਵੱਧਦੀ ਗਈ ਤੇ ਫਿਰ ਬਹੁਤ ਔਖਾ ਹੋ ਜਾਏਗਾ, ਫਿਰ ਬਹੁਤ ਔਖਾ ਹੋ ਜਾਏਗਾ। ਤਾਂ ਹੁਣ ਉੱਤੋਂ ਇਹ ਹੈ ਕਿ ਲੁਧਿਆਣੇ ਦੇ ਵਿੱਚ ਟਾਟਾ ਸਟੀਲ ਪਲਾਂਟ ਕਿੱਡਾ ਤਗੜਾ ਲੱਗ ਰਿਹਾ। ਇਸ ਤਰ੍ਹਾਂ ਦੀਆਂ ਹੋਰ ਇੰਡਸਟਰੀਆਂ ਜੇ ਅਸੀਂ ਲੈ ਆਏ ਤਾਂ ਉਹਦੇ ਨਾਲ ਕੀ ਹੈ ਕਿ ਬਿਜਲੀ ਦੀ ਖਪਤ ਸਾਡੀ ਜਿਹੜੀ ਹੈ ਹੋਰ ਵਧੇਗੀ, ਡਿਮਾਂਡ ਸਾਡੀ ਹੋਰ ਆਏਗੀ। ਤਾਂ ਸਾਨੂੰ ਉਹਨੂੰ ਫੁੱਲਫਿਲ ਕਰਨ ਵਾਸਤੇ, ਖੇਤੀ ਸੈਕਟਰ ਨੂੰ ਫੁੱਲਫਿਲ ਕਰਨ ਵਾਸਤੇ ਐਕਸਟਰਾ ਯਤਨ ਕਰਨੇ ਹੀ ਪੈਣਗੇ। ਸੰਕਟ ਦੀ ਆਹਟ ਹੈ ਤੇ ਇਸ ਸੰਕਟ ਨੂੰ ਜਲਦੀ ਨਜਿੱਠਿਆ ਜਾਣਾ ਚਾਹੀਦਾ। ਮੈਂ ਇਸ ਨੂੰ ਠੀਕ ਉਸੇ ਤਰ੍ਹਾਂ ਦਾ ਵੇਖਦਾ ਜਦੋਂ 2008 'ਚ ਇਸ ਤਰ੍ਹਾਂ ਹੋਇਆ ਸੀ, ਇਸ ਤਰ੍ਹਾਂ ਦੇ ਐਲਾਨ ਹੋਏ ਸਨ, ਤਾਂ ਫਿਰ ਉਸ ਵੇਲੇ ਉਹ ਜਿਵੇਂ ਕਹਿੰਦੇ ਆ ਮਰਦਿਆਂ ਨੇ ਅੱਖ ਛੱਡਿਆ, ਉਸ ਵੇਲੇ ਹੀ ਅਕਾਲੀਆਂ ਨੇ ਫਿਰ ਜਿਹੜੇ ਨਿੱਜੀ ਥਰਮਲ ਲਾਏ ਸੀ। ਇਹਨਾਂ ਨੂੰ ਪਤਾ ਸੀ ਕਿ ਗੇਮ ਖਰਾਬ ਹੋ ਗਈ ਹੈ। ਜੀ ਜੀ ਮਿੰਟੂ ਜੀ, ਹੁਣ ਜਿਹੜਾ ਇਹਨਾਂ ਨੇ ਟਾਈਮ ਚੇਂਜ ਕੀਤਾ, ਹੁਣ ਕਈ ਲੋਕ ਹੋਣਗੇ ਜਿਹੜੇ 2 ਵਜੇ ਤੋਂ ਬਾਅਦ 'ਚ ਹੀ ਉੱਥੇ ਕੰਮ ਕਰਾਉਣ ਦੇ ਲਈ ਜਾ ਸਕਦੇ ਹੋਣਗੇ। ਕੀ ਉਹਨਾਂ ਨੇ ਬਾਅਦ ਦੇ ਵਿੱਚ ਵੀ ਟਾਈਮ ਰੱਖਿਆ ਵੀ ਚਲੋ ਲੰਘ ਗਿਆ ਤੇ ਫਿਰ ਸ਼ਾਮ ਨੂੰ ਥੋੜਾ ਜਿਹਾ ਓਪਨ ਕਰਨਗੇ ਜਿਹੜੇ ਆ ਇਹ ਦਫ਼ਤਰ ਕੇ ਕੰਮ ਹੁਣ ਉਨੇ ਕੁ ਦੇ ਵਿੱਚ ਹੀ ਕਰਾਉਣਾ ਪਿਆ ਕਰੂ ਲੋਕਾਂ ਨੂੰ? ਨਹੀਂ ਹਜ਼ੂਰ, ਫਿਰ ਜਿਹੜਾ ਬੰਦਾ ਸਵੇਰੇ 7:30 ਵਜੇ ਦਫ਼ਤਰ ਆਏਗਾ, ਇਹਦਾ ਮਤਲਬ ਹੈ ਕਿ ਉਹ ਤੜਕੇ 4 ਵਜੇ ਉੱਠੇਗਾ, ਪਹਿਲਾਂ ਆਪਣੇ ਰੋਜ਼ਮर्रा ਦੇ ਕੰਮ ਕਰੇਗਾ, ਇਸ਼ਨਾਨ ਪਾਣੀ ਕਰਨਾ ਹੈ, ਖਾਣਾ ਬਾਣਾ ਜੋ ਵੀ ਹੈ ਉਹ ਚੱਕਣਾ। ਜਿਹੜੇ ਹੋਰ ਦੇਖੋ ਹੁਣ ਅਸੀਂ ਜਿਸ ਕਿੱਤੇ ਦੇ ਵਿੱਚ ਆ, ਇਹ ਥੋੜੀ ਹੈ ਕਿ ਉੱਠ ਕੇ ਆਪਾਂ ਬਹਿ ਜਾਈਏ ਵੀ ਅਸੀਂ ਪ੍ਰੋਗਰਾਮ ਕਰ ਦੇਵਾਂਗੇ। ਪ੍ਰੋਗਰਾਮ ਤੇ 15 ਮਿੰਟ ਦਾ ਸੈਗਮੈਂਟ ਤੇ ਤੁਹਾਡਾ 15 ਮਿੰਟ ਦਾ ਹੋ ਸਕਦਾ ਹੈ, ਪਰ ਉਸ 15 ਮਿੰਟ ਵਾਸਤੇ ਤਿਆਰੀ ਤੁਹਾਨੂੰ 2 ਘੰਟੇ ਦੀ ਕਰਨੀ ਪਊਗੀ ਪਹਿਲਾਂ। ਬਿਲਕੁਲ
ਤਾਂ ਇਹੀ ਹੈ ਕਿ ਇਹ ਦਫ਼ਤਰ ਦਾ ਕੰਮ ਇਹ ਨਹੀਂ ਹੈ ਕਿ ਛੁੱਟੀ ਕਰਕੇ ਚਲੇ ਗਏ ਤੇ ਘਰੇ ਕੁਛ ਨਹੀਂ, ਕੋਈ ਤਿਆਰੀ ਨਹੀਂ ਕਰਨੀ। ਬਥੇਰਾ ਕੁਛ ਹੁੰਦਾ ਇਹਨਾਂ ਨੂੰ ਕਰਨ ਵਾਸਤੇ। ਤਾਂ ਕੋਈ ਘੰਟਾ 1.5 ਘੰਟਾ ਉਹ ਕੋਈ ਸਫ਼ਰ ਵੀ ਹੈ ਵਿੱਚ, ਤਾਂ ਉਹਦੇ ਨਾਲ ਕੀ ਹੈ ਕਿ ਗੱਲ ਇਹ ਹੈ ਕਿ ਜਿਹੜਾ ਬੰਦਾ ਹੁਣ 7:30 ਪਹੁੰਚੇਗਾ ਇਸ ਤਰ੍ਹਾਂ ਇੰਨੇ ਜਫਰ ਜ਼ਾਲ ਕੇ, ਉਹ ਕਿਉਂ ਓਵਰ ਟਾਈਮ ਲਾਏਗਾ? ਦੱਸੋ ਮੈਨੂੰ, ਕਿਉਂ ਲਾਏਗਾ? ਕਿ ਭਾਈ ਮੈਂ ਸਵੇਰੇ 4 ਵਜੇ ਦਾ ਉੱਠਿਆ ਵਾਂ, ਮੈਂ ਕੱਲ ਨੂੰ ਅਗਲੇ ਦਿਨ ਡਿਊਟੀ ਨਹੀਂ ਆਉਣਾ। ਸੋ ਇਸ ਕਰਕੇ ਇਹ ਇੱਕ ਸਮੱਸਿਆ ਆਏਗੀ। 2 ਵਜੇ ਤੱਕ ਕੰਮ, ਵੈਸੇ ਤੇ ਗਰਮੀਆਂ 'ਚ ਦਿਨ ਚੜ ਜਾਂਦਾ ਜੀ, ਇੱਥੇ 5 ਵਜੇ ਦਿਨ ਚੜ ਜਾਂਦਾ ਹੈ, ਕੋਈ ਵੱਡੀ ਗੱਲ ਨਹੀਂ ਹੈ। ਜਿੰਨੇ ਕੰਮ ਕਰਾਉਣਾ ਸਗੋਂ ਵਧੀਆ, ਤੜਕੇ ਠੰਡੇ ਜਾ ਕੇ ਕੰਮ ਕਰਾਉਣ, ਕਿਉਂਕਿ ਧੁੱਪ 'ਚ ਕੋਈ ਲੋੜ ਨਹੀਂ ਹੈ। ਪਰ ਉਹਦੇ ਵਾਸਤੇ ਲੋਕਾਂ ਨੂੰ ਵੀ ਅਵੇਅਰ ਕਰ ਦੇਣ ਕਿ ਬਈ ਇਹ ਦਫ਼ਤਰਾਂ ਦਾ ਸਮਾਂ ਇੰਨਾ ਰਹੇਗਾ। ਜੀ ਜੀ ਬਿਲਕੁਲ। ਇਹ ਹੁਣ ਦੇਖੋ ਲੋਕ ਕਿੱਦਾਂ ਰਿਐਕਟ ਕਰਦੇ ਆ ਜਦੋਂ ਅਸਲ 'ਚ 2 ਵਜੇ ਦਫ਼ਤਰ ਜਿਹੜੇ ਉਹ ਬੰਦ ਮਿਲਦੇ ਆ। ਬਹੁਤ ਸਾਰੇ ਲੋਕਾਂ ਦੇ ਵੀ ਸਮੇਂ ਦੀਆਂ, ਜਿੱਦਾਂ ਮੁਲਾਜ਼ਮਾਂ ਦੀਆਂ, ਉੱਦਾਂ ਕੰਮ ਕਰਾਉਣ ਵਾਲਿਆਂ ਦਾ ਵੀ ਜਿਹੜਾ ਉਹ ਰਹਿੰਦਾ ਆ। ਸੋ ਇਹ ਤਾਲਮੇਲ ਜਿਹਾ ਜਿਹੜਾ ਹੁਣ ਦੇਖੋ ਕਿੱਦਾਂ ਬੈਠਦਾ ਇਹਨਾਂ ਦਾ। ਅਗਲੀ ਮਿੰਟੂ ਜੀ ਗੱਲ ਕਰਦੇ ਆ ਅੰਸਾਰੀ ਦੀ ਮਹਿਮਾਨਦਾਰੀ ਦੇ ਸਾਰੇ ਖਰਚੇ ਕੈਪਟਨ ਅਮਰਿੰਦਰ ਤੋਂ ਵਸੂਲ ਕੀਤੇ ਜਾਣ, ਵੀਰ ਦਵਿੰਦਰ ਹੋਣਾ ਦਾ ਬਿਆਨ। ਕਿਉਂਕਿ ਕਾਫੀ ਰੌਲਾ ਪਿਆ ਹੋਇਆ ਕਿ ਬਈ 55 ਲੱਖ ਰੁਪਏ ਦਾ ਬਿੱਲ ਹੈ, ਅਸੀਂ ਤਾਂ ਦੇਣਾ ਨਹੀਂ ਹੈ, ਕਿਉਂਕਿ ਇਹਨਾਂ ਨੇ ਵਕੀਲ ਕੀਤੇ ਸੀਗੇ। ਅੱਜ ਇਹ ਖਬਰ ਖਾਸੀ ਚੱਲੀ ਹੈ, ਵੀਰ ਦਵਿੰਦਰ ਸਿੰਘ ਹੋਰਾਂ ਨੇ ਵੀ ਆਪਣਾ ਬਿਆਨ ਜਿਹੜਾ ਉਹ ਜਾਰੀ ਕੀਤਾ ਹੈ। ਤਾਂ ਇਹਨਾਂ ਨੇ ਵੀ ਕਿਹਾ ਕਿ ਬਈ ਇਹ ਜਿਹੜੀ ਮਹਿਮਾਨਦਾਰੀ ਹੋਈ ਹੈ ਦੇ ਸਾਰੇ ਖਰਚੇ ਅਮਰਿੰਦਰ ਸਿੰਘ ਤੋਂ ਵਸੂਲ ਕਰੋ। 55 ਲੱਖ ਰੁਪਇਆ ਉਹ ਪਿਆ, ਤੇ ਫਿਰ ਜਿਹੜਾ ਜੇਲ੍ਹ ਦੇ ਵਿੱਚ ਉਹਨੂੰ ਖਵਾਇਆ ਪਿਆ ਨੇ ਕਿ ਬਈ ਸਾਰਾ ਵਸੂਲ ਕਰੋ। ਸ਼ਾਹੀ ਮਹਿਮਾਨ ਸੀਗਾ ਇਹ। ਤੇ ਇਹ ਉਹਨਾਂ ਨੇ ਕਿਹਾ ਕਿ ਉਸ ਵੇਲੇ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖੁਫੀਆ ਆਦੇਸ਼ ਅਨੁਸਾਰ ਮੁਹਾਲੀ ਦੇ ਥਾਣੇ 'ਚ ਛੜਯੰਤਰ ਰਚਿਆ ਗਿਆ, ਇੱਕ ਫਰਜ਼ੀ FIR ਦਰਜ ਕੀਤੀ ਗਈ ਤੇ ਉਸ ਨੂੰ ਆਧਾਰ ਬਣਾ ਕੇ ਤੇ ਅਦਾਲਤ ਪਾਸੋਂ ਇੱਕ ਪ੍ਰੋਡਕਸ਼ਨ ਵਾਰੰਟ ਲਿਆ ਕੇ ਅੰਸਾਰੀ ਨੂੰ ਪੰਜਾਬ ਲਿਆਂਦਾ ਗਿਆ ਤੇ ਰੋਪੜ ਜੇਲ੍ਹ ਦੇ ਵਿੱਚ ਇੱਕ ਸ਼ਾਹੀ ਮਹਿਮਾਨ ਦੇ ਤੌਰ ਤੇ ਰੱਖਿਆ ਗਿਆ ਤੇ ਖਾਤਰਦਾਰੀ ਤੇ ਕਰੋੜਾਂ ਰੁਪਇਆ ਲਾਇਆ ਗਿਆ। ਸੋ ਗੱਲ ਇਹ ਹੈ ਕਿ ਬਿਲਕੁਲ ਇਹ ਤਾਂ ਹੋਣਾ ਚਾਹੀਦਾ ਹੈ, ਪਤਾ ਲੱਗਣਾ ਚਾਹੀਦਾ ਹੈ ਕਿ ਕਿਸਨੇ ਇਹ FIR ਦਰਜ ਕਰਵਾਈ, ਕਿਹਦੇ ਕਹਿਣ ਤੇ ਹੋਈ, ਕਿਹਦੇ ਕਹਿਣ ਤੇ ਇੰਡੀਆ ਦਾ ਚੋਟੀ ਦਾ ਵਕੀਲ ਪੇਸ਼ੀ ਦਾ 11 ਲੱਖ ਰੁਪਇਆ ਲੈ ਰਿਹਾ ਸੀਗਾ। ਅੰਸਾਰੀ ਦੱਸੋ ਕਿ ਅੰਸਾਰੀ ਨੇ ਇੱਥੇ ਮੱਝਾਂ ਨੂੰ ਪੱਠੇ ਪਾਉਣੇ ਸੀਗੇ ਪੰਜਾਬ 'ਚ? ਫਿਰ ਕਿਹਦੇ ਕਹਿਣ ਤੇ ਜੇਲ੍ਹ ਦੇ ਲਾਗੇ ਕੋਠੀ, ਕਿਹਦੇ ਕਹਿਣ ਤੇ ਜੇਲ੍ਹ ਦੇ ਵਿੱਚ ਆਵਾਜਾਈ, ਸਾਰੇ ਬਈ ਹੱਲ ਕਰਨੇ ਚਾਹੀਦੇ ਆ। ਸਵਾਲ ਹੈ, ਇਹ ਬਹੁਤ ਵੱਡੇ ਸਵਾਲ ਹੈ ਕਿ ਸਭ ਕੁਝ ਕਹਿਦੇ ਕਹਿਣ ਤੇ ਹੋ ਰਿਹਾ ਸੀਗਾ। ਇਹ ਮੇਰਾ ਪੂਰਾ ਇਹ ਨਹੀਂ ਕਹਿ ਕੇ ਆਪਾਂ ਜਾਨ ਛੁਡਾ ਸਕਦੇ ਕਿ ਹਾਂਜੀ 55 ਲੱਖ ਰੁਪਇਆ ਬਿੱਲ ਜਿਹੜਾ ਬਣਿਆ ਵਕੀਲਾਂ ਦਾ ਉਹ ਤੇ ਨਹੀਂ ਦੇਵਾਂਗੇ ਅਸੀਂ। ਉਹ ਨਾ ਦਿਓ, ਕੋਈ ਚੱਕਰ ਨਹੀਂ ਹੈ, ਠੀਕ ਹੈ। ਜੇ ਕੁਝ ਵੈਸੇ ਤੇ ਵਕੀਲਾਂ ਦਾ ਪੈਸਾ ਮਰਦਾ ਨਹੀਂ ਹੁੰਦਾ, ਵਕੀਲ ਕਢਾ ਲੈਂਦੇ ਹੁੰਦੇ ਨੇ ਜੀ। ਤੇ ਗੱਲ ਇਹ ਹੈ ਕਿ ਚਲੋ ਜੋ ਵੀ ਹੈ ਉਹ ਤਾਂ ਹੁਣ ਦੇਖਾਂਗੇ ਕਿ ਕੀ ਬਣਦਾ ਕਿ ਬਣਾਉਂਦਾ ਹੈ। ਪਰ ਜਿਨ੍ਹਾਂ ਲੋਕਾਂ ਨੇ ਇਹ ਸਾਰਾ ਕੁਝ ਕਰਵਾਇਆ ਭਾਈ, ਤਾਂ ਘੱਟੋ ਘੱਟ ਉਹਨਾਂ ਦੀ ਜਵਾਬਦੇਹੀ ਤੇ ਬਣਨੀ ਚਾਹੀਦੀ ਹੈ ਨਾ। ਇਹ ਸਾਰਾ ਕੁਝ ਹੋਣਾ ਚਾਹੀਦਾ ਹੈ। ਖੈਰ ਦੇਖੋ ਇੱਕ ਚੀਜ਼ ਹੋਰ ਵੀ ਆ, ਹੁਣ ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇ ਕਿ 55 ਲੱਖ ਰੁਪਈਆ ਅਸੀਂ ਲੋਕਾਂ ਦਾ ਇੱਧਰ ਕਿਉਂ ਫੂਕਣ ਦਈਏ, ਇਹ ਆ ਉਹ ਆ। 55 ਲੱਖ ਰੁਪਈਆ ਤਾਂ ਇੱਕ ਦਿਨ ਦਾ ਖਰਚਾ ਹੋਣਾ ਜਿਹੜਾ ਤੁਸੀਂ ਕਰਨਾਟਕ 'ਚ ਜਾ ਕੇ ਰੈਲੀਆਂ ਕਰ ਰਹੇ ਜੀ। ਮੋਟਾ ਮੈਂ ਲਾ ਰਿਹਾ, ਤੁਸੀਂ ਕਿੰਨੇ ਪੁਲਿਸ ਮੁਲਾਜ਼ਮ, ਕਿੰਨੀਆਂ ਉੱਥੇ ਗੱਡੀਆਂ ਇਸਤੇਮਾਲ ਕਰ ਰਹੇ ਹੋ, ਕਿੰਨਾ ਜਹਾਜ਼ ਦਾ ਖਰਚਾ ਪੰਜਾਬ ਸਰਕਾਰ ਦਾ, ਕਦੇ ਉਹ ਵੀ ਕਾਊਂਟ ਕਰ ਲੋ। ਕਦੇ ਚੁੱਕ ਕੇ ਮੂੰਹ ਤੇਲੰਗਾਨਾ, ਕਦੇ ਕਿਸੇ ਸਟੇਟ 'ਚ ਵੜ ਗਏ ਭੱਜ ਕੇ, ਇਹ ਕੀ ਆ? ਮਤਲਬ ਕਿ ਲੋਕਾਂ ਨੂੰ ਉਲਝਾਓ ਨਾ। ਇਹ ਲੋਕ ਉਂਝ ਹੀ ਵੈਸੇ ਹੀ ਸੋਸ਼ਲ ਮੀਡੀਆ ਦੇ ਝਗੜਿਆਂ 'ਚ ਉਲਝੇ ਰਹਿੰਦੇ ਆ। ਗੱਲ ਸਿੱਧੀ ਕਰੋ ਪਤੇ ਦੀ ਕਿ 55 ਲੱਖ ਕਾਹਦਾ, 55 ਲੱਖ ਬਚਾ ਕੇ ਤੁਸੀਂ ਕਿੰਨਾ ਉਜਾੜਾ ਕਰਨ ਡਏ ਜੇ ਖਜ਼ਾਨੇ ਦਾ? ਤੁਹਾਨੂੰ ਕੋਈ ਸਵਾਲ ਨਾ ਕਰੇ। ਬਸ ਉਹੀ ਹੈ ਕਿ ਗੱਲ ਇਹ ਹੈ, ਜੋ ਤਾਂ ਕਾਂਗਰਸੀਆਂ ਤੇ ਸਿਕੰਜਾ ਕੱਸਣਾ ਜਾਂ ਅਕਾਲੀਆਂ ਤੇ ਕੱਸਣਾ ਉਹ ਤਾਂ ਠੀਕ ਹੈ, ਢੋਲ ਵਜਾ ਦੇਣਾ, ਤੇ ਜੋ ਆਪਣੀਆਂ ਜ਼ਿੰਮੇਵਾਰੀਆਂ ਉਹਦੇ ਤੋਂ ਬੇਮੁਖ ਹੋ ਜਾਣਾ। ਇਦਾਂ ਨਹੀਂ ਹੋਣਾ ਚਾਹੀਦਾ। ਤੁਸੀਂ ਵੀ ਬਚਤ ਕਰੋ, ਥੋੜਾ ਜਿਹਾ ਵੇਖੋ ਤੁਹਾਡੀ ਜ਼ਰੂਰਤ ਕਿਸ ਨੂੰ ਹੈ। ਤੁਹਾਡੀ ਜ਼ਰੂਰਤ ਅੱਜ ਉੱਥੇ ਕਰਨਾਟਕ ਨੂੰ ਹੈ ਜ਼ਿਆਦਾ ਕਿ ਤੁਹਾਡੀ ਜ਼ਰੂਰਤ ਪੰਜਾਬ ਨੂੰ ਹੈ? ਤੁਹਾਨੂੰ ਵੋਟਾਂ ਕਿਹਨਾਂ ਨੇ ਪਾਈਆਂ ਸੀ? ਕੰਨੜ ਲੋਕਾਂ ਨੇ 4 ਸੀਟਾਂ ਦਿੱਤੀਆਂ ਸੀ ਪਹਿਲੀਆਂ, ਜਿਹੜੀਆਂ ਭਾਰਤ ਪੂਰੇ ਚੋਂ ਮਿਲੀਆਂ ਸੀ। ਕੀ ਤੁਹਾਨੂੰ ਕੰਨੜ ਲੋਕਾਂ ਨੇ ਮਤਲਬ ਕਿ ਸਰਵੇ ਦੇ ਵਿੱਚ ਮੁੱਖ ਮੰਤਰੀ ਦਾ ਦਾਅਵੇਦਾਰ ਬਣਾਇਆ ਸੀ? ਤੁਹਾਨੂੰ 92 MLA ਜਿਤਾ ਕੇ ਉਹਨਾਂ ਨੇ ਦਿੱਤੇ ਸੀਗੇ, ਉੱਥੋਂ ਜਿਤਾ ਲਿਓ, ਉੱਥੇ ਤੁਸੀਂ 9 ਵੀ ਜਿਤਾ ਗਏ ਤਾਂ ਬਹੁਤ ਵੱਡੀ ਗੱਲ ਹੋਏਗੀ। ਤਾਂ ਘੱਟੋ ਘੱਟ ਇਹਨਾਂ ਗੱਲਾਂ ਨੂੰ ਥੋੜਾ ਲੱਖਣ ਲਾਓ
ਤੇ ਆਪਣਾ ਪੰਜਾਬ ਸੰਭਾਲੋ, ਆਪਣਾ ਸੂਬਾ ਸੰਭਾਲੋ, ਕੁਛ ਨਹੀਂ ਹੈਗਾ। ਹਾਂ ਠੀਕ ਹੈ, ਇਹ ਨਾ ਦਿਓ। ਮੈਂ ਤਾਂ ਕਹਿੰਦਾ ਕਿ ਇਹਨਾਂ ਨੂੰ ਫੜ ਕੇ ਅਮਰਿੰਦਰ ਸਿੰਘ ਹੋਰਾਂ ਨੂੰ ਘੇਰੋ। ਵੀ ਕਿਹਦੇ ਕਹਿਣ ਤੇ ਸਾਰਾ ਕੁਝ ਚੱਲਦਾ ਸੀ? 55 ਲੱਖ ਛੱਡੋ, ਅਸੀਂ ਤਾਂ ਕਹਿੰਦੇ ਕਿ ਸਾਰਾ ਵਸੂਲ ਕਰੋ, ਜੇਲਾ ਜੂਲਾ ਵਾਲਾ ਖਰਚਾ ਜਿੰਨਾ ਵੀ ਪਿਆ ਹੈ। ਬਿਲਕੁਲ। ਪਰ ਗੱਲ ਇਹ ਹੈ ਕਿ ਆਪ ਵੀ ਸ਼ਰਮ ਨੂੰ ਹੱਥ ਮਾਰੋ ਥੋੜਾ ਬਹੁਤਾ। ਜੀ ਬਿਲਕੁਲ ਬਿਲਕੁਲ, ਆਪਣੀ ਪੀੜੀ ਥੱਲੇ ਵੀ ਸੋਟਾ ਮਾਰਨ, ਦੂਜੇ ਨੂੰ ਵੀ ਦੇਣ ਤੇ ਫਿਰ ਕਰਕੇ ਦਿਖਾਉਣ ਵੀ ਇਦਾਂ ਕਰੀਦਾ ਆ ਵੀ ਜੇ ਇਦਾਂ ਖਰਚੇ ਜਿਹੜੇ ਉਹ ਘਟਾਏ ਜਾਣ। ਸੋ ਬਿਲਕੁਲ ਕਾਫੀ ਕੁਛ ਜਿਹੜਾ ਉਹ ਕਰਨ ਵਾਲਾ ਹੈ। ਮਿੰਟੂ ਜੀ, ਅਗਲੀ ਗੱਲ ਕਰਦੇ ਜਾਈਏ। 3 ਕਰੋੜ ਖਰਚਣ ਦੇ ਦੋਸ਼ਾਂ ਨੂੰ ਸ਼੍ਰੋਮਣੀ ਕਮੇਟੀ ਨੇ ਨਕਾਰਿਆ ਜੀ। ਦੇਖੋ, ਇਹ ਜੋ ਦਿੱਲੀ ਕਮੇਟੀ ਵਾਲੇ ਆ ਨਾ, ਉਹਨਾਂ ਨੇ ਕਾਫੀ ਗੰਭੀਰ ਦੋਸ਼ ਲਾਏ ਸੀਗੇ। ਮੈਂ ਤੁਹਾਨੂੰ ਦੱਸ ਦਿੰਦਾ, ਫਿਰ ਤੁਹਾਨੂੰ ਗੱਲ ਸਮਝ ਆ ਜਾਏਗੀ। ਤਾਂ ਉਹ ਕਹਿ ਰਹੇ ਸਨ ਕਮੇਟੀ ਵਾਲੇ, ਪਿਛਲੇ ਦਿਨੀ ਇਹਨਾਂ ਨੇ ਕੋਈ ਨਾ ਪ੍ਰੋਗਰਾਮ ਕਰਵਾਇਆ ਸੀਗਾ। ਉਹ ਪ੍ਰੋਗਰਾਮ ਸੀਗਾ ਦਿੱਲੀ ਦੇ ਵਿੱਚ। ਇਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਰਨਾ ਤੇ ਜੀਕੇ ਦੇ ਆਖੇ ਲੱਗ ਕੇ 3 ਕਰੋੜ ਰੁਪਏ ਬਰਬਾਦ ਕੀਤੇ ਆ। ਇਹ ਜਿਹੜਾ ਸਮਾਗਮ ਹੋਇਆ ਸੀਗਾ, ਸ਼ਾਇਦ ਜੇ ਮੈਂ ਨਹੀਂ ਭੁੱਲਦਾ, ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਉਹ ਉਹਨਾਂ ਦਾ ਜੋ ਫਤਿਹ ਦਿਹਾੜਾ ਸੀਗਾ ਨਾ, ਉਸ ਸੰਦਰਭ ਦੇ ਵਿੱਚ ਸੀਗਾ ਸ਼ਾਇਦ, ਜਿੰਨਾ ਕੁ ਮੈਨੂੰ ਯਾਦ ਹੈ। ਤਾਂ ਇਹਨਾਂ ਨੇ ਇਹ ਕਿਹਾ ਸੀਗਾ ਕਿ ਉਸ ਪ੍ਰੋਗਰਾਮ ਤੇ ਇਹਨਾਂ ਨੇ 3 ਕਰੋੜ ਰੁਪਇਆ ਬਰਬਾਦ ਕਰ ਦਿੱਤਾ, ਪਰ ਸੰਗਤ ਕੋਈ ਉੱਥੇ ਆਈ ਨਹੀਂ ਹੈ। ਕਿਉਂਕਿ ਅੱਗੇ ਜਿਹੜਾ ਫਤਿਹ ਦਿਵਸ ਆ, ਫਤਿਹ ਦਿਹਾੜਾ ਹੈ ਜਿਹੜਾ, ਉਹ ਲਾਲ ਕਿਲੇ ਤੇ ਮਤਲਬ ਕਿ ਫਤਿਹ ਹਾਸਲ ਕੀਤੀ ਸੀ। ਤਾਂ ਉਹ ਜਿਹੜੀ ਫਤਿਹ ਹਾਸਲ ਲਾਲ ਕਿਲੇ ਤੇ ਕੀਤੀ, ਪ੍ਰੋਗਰਾਮ ਉੱਥੇ ਹੁੰਦੇ ਨੇ ਤੇ ਲਾਲ ਕਿਲੇ ਤੇ ਹੁੰਦੇ ਆਏ ਆ। ਇਹਨਾਂ ਨੇ ਸਾਰੀ ਅਪੀਲ ਦਰਕਨਾਰ ਕਰਕੇ ਕਿ ਬਈ ਉੱਥੇ ਕਰਵਾਈਏ, ਇਹਨਾਂ ਨੇ ਚੱਕ ਕੇ ਕਿਸੇ ਹੋਰ ਥਾਂ ਤੇ ਕਰਵਾ ਦਿੱਤਾ ਤੇ ਉੱਥੇ ਕੋਈ ਆਇਆ ਹੀ ਨਹੀਂ ਤੇ ਰੁਪਈਆ 3 ਕਰੋੜ ਬਰਬਾਦ ਹੋ ਗਿਆ। ਹੁਣ ਇਸ ਦੋਸ਼ ਦਾ ਜਵਾਬ ਦਿੱਤਾ, ਜਿਹੜਾ ਕਿ ਹਰਮੀਤ ਸਿੰਘ ਕਾਲਕਾ ਹੋਰਾਂ ਨੇ ਬਕਾਇਦਾ ਪੀਸੀ ਕਰਕੇ ਲਾਇਆ ਸੀਗਾ, ਪ੍ਰੈਸ ਕਾਨਫਰੰਸ ਕਰਕੇ ਲਾਇਆ ਸੀਗਾ। ਹੁਣ ਇਹਨਾਂ ਨੇ ਕਿਹਾ ਕਿ ਨਹੀਂ, ਇਹ ਗੱਲ ਜਿਹੜੀ ਹੈ ਉਹ ਬਿਲਕੁਲ ਗਲਤ ਹੈ। ਐਸਜੀਪੀਸੀ ਵਾਲਿਆਂ ਨੇ ਇਹਨਾਂ ਦੋਸ਼ਾਂ ਨੂੰ ਨਿਰਮੂਲ ਦੱਸਿਆ ਕਿ ਐਸਾ ਕੁਛ ਨਹੀਂ ਹੋਇਆ ਜੀ, ਜੋ ਇਹ ਕਾਲਕਾ ਹੋਰੀ ਕਹਿ ਰਹੇ ਆ। ਉਹ ਕਹਿੰਦੇ ਆ ਕਿ ਇਹ ਜਿਹੜਾ ਇਹਨਾਂ ਦਾ ਪ੍ਰਚਾਰ ਆ, ਇਹ ਗਲਤ ਪ੍ਰਚਾਰ ਆ ਜੋ ਇਹ ਕਰ ਰਹੇ ਨੇ। ਉਹਨਾਂ ਕਿਹਾ ਕਿ ਸਿੱਖ ਕੌਮ ਦੇ ਇਤਿਹਾਸ ਨਾਲ ਸੰਬੰਧਿਤ ਸ਼ਤਾਬਦੀਆਂ ਨੂੰ ਮਨਾਉਣਾ ਸੰਸਥਾ ਦਾ ਫਰਜ਼ ਆ, ਜਿਸ ਨੂੰ 100 ਸਾਲ ਸਫ਼ਰ ਦੌਰਾਨ ਬਖੂਬੀ ਨਿਭਾਇਆ ਗਿਆ ਜਾਂ ਨਿਭਾਇਆ ਜਾ ਰਿਹਾ ਹੈ। ਉਹਨਾਂ ਸਰਦਾਰ ਕਾਲਕਾ ਵੱਲੋਂ 3 ਕਰੋੜ ਖਰਚਣ ਦੀ ਕਹੀ ਗੱਲ ਨੂੰ ਸਿਰੇ ਤੋਂ ਨਕਾਰਦਿਆਂ ਤੇ ਸੰਗਤਾਂ ਨੂੰ ਇਸ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਸਵਾਲ ਕੀਤਾ ਕਿ ਜੇਕਰ ਉਹਨਾਂ ਪਾਸ 3 ਕਰੋੜ ਦੇ ਖਰਚਿਆਂ ਦੇ ਸਬੂਤ ਆ ਤੇ ਉਹ ਪੇਸ਼ ਕਰਨ, ਨਹੀਂ ਤੇ ਜਨਤਕ ਮਾਫੀ ਮੰਗਣ। ਮਤਲਬ ਐਸਜੀਪੀਸੀ 3 ਕਰੋੜ ਰੁਪਏ ਖਰਚੇ ਦੀ ਤਾਂ ਗੱਲ ਉਹ ਨਹੀਂ ਕਰ ਰਹੇ ਵੀ ਖਰਚਾ ਬਿਲਕੁਲ ਨਹੀਂ ਹੋਇਆ। ਉਹ ਕਹਿ ਰਹੇ ਆ ਕਿ ਖਰਚਾ ਹੋਇਆ 3 ਕਰੋੜ ਹੋਇਆ ਤੇ ਉਹ ਸਾਬਤ ਕਰੋ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਸਿੰਜਾਈ ਘੁਟਾਲੇ 'ਚ ਪੰਜਾਬ ਸਰਕਾਰ ਨੇ ਕਲੀਅਰ ਕੀਤਾ ਜੀ ਕੁਛ? ਹਾਂਜੀ, ਸਿੰਜਾਈ ਘੁਟਾਲੇ 'ਚ ਇਹਨਾਂ ਨੇ ਜਵਾਬ ਦਿੱਤਾ ਹਾਈ ਕੋਰਟ ਦੇ ਵਿੱਚ, ਤੇ ਇਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜਿਹੜੇ ਕੁਝ ਆਈਐਸ ਅਫਸਰ ਹੈਗੇ ਨੇ ਤੇ ਜਿਹੜੇ ਕੁਝ ਹੋਰ ਮੁਲਜ਼ਮ ਨੇ, ਮਤਲਬ ਕਿ ਉਹਨਾਂ ਦੇ ਖਿਲਾਫ ਇਸਤਗਾਸਾ ਚਲਾਉਣ ਦਾ, ਯਾਨੀ ਕੇਸ ਚਲਾਉਣ ਦਾ ਬਈ ਸਾਰਾ ਜੋ ਪ੍ਰੋਸੀਜਰ ਸੀਗਾ ਉਹ ਅਸੀਂ ਪੂਰਾ ਕਰ ਲਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮਾਮਲਾ ਅੱਗੇ ਵਧੇਗਾ। ਕਿਉਂਕਿ ਇਹ ਇੱਕ ਅਦਾਲਤੀ ਅਵਗਿਆ ਦਾ ਮਸਲਾ ਸੀਗਾ। ਇੱਕ ਪਟੀਸ਼ਨ ਪਾਈ ਹੋਈ ਹੈ ਬਠਿੰਡੇ ਦੇ ਕੋਈ ਸੱਜਣ ਨੇ, ਉਹਨਾਂ ਵੱਲੋਂ। ਤਾਂ ਇਸ ਜਿਹੜਾ ਅਵਗਿਆ ਦਾ ਮਾਮਲਾ ਸੀਗਾ, ਇਹਦੇ ਤੇ ਜਵਾਬ ਦਾਖਲ ਕਰਦਿਆਂ ਇਹਨਾਂ ਨੇ ਕਿਹਾ ਕਿ 3 ਆਈਐਸ ਤੇ 2 ਮੰਤਰੀਆਂ ਖਿਲਾਫ ਇਸਤਗਾਸੇ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਮਤਲਬ 3 ਆਈਐਸ ਸਾਬਕਾ ਨੇ, 2 ਮੰਤਰੀ ਸਾਬਕਾ ਨੇ, ਤੇ ਮਤਲਬ ਕਿ ਇਹਨਾਂ ਦੇ ਖਿਲਾਫ ਹੁਣ ਅੱਗੇ ਕੇਸ ਤੋੜਨ ਦੀ ਇਜਾਜ਼ਤ ਮਿਲ ਗਈ ਹੈ। ਇਹ ਗੱਲ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਜਵਾਬ ਦਾਖਲ ਕਰਦਿਆਂ ਕਹੀ ਆ। ਹੁਣ ਦੇਖਣਾ ਹੋਏਗਾ ਕਿ ਕੀ ਕਾਰਵਾਈ ਹੁੰਦੀ ਹੈ, ਕਦੋਂ ਸ਼ੁਰੂ ਹੁੰਦੀ ਹੈ। ਪਰ ਖਾਸਾ ਮਾਮਲਾ ਵੱਡਾ ਹੈ ਸਿੰਜਾਈ ਘੁਟਾਲੇ ਦਾ, ਜਿਹਦੇ ਤੋਂ ਮੇਰੇ ਖਿਆਲ ਦੇ ਨਾਲ ਹੁਣ ਤੇ ਪੰਜਾਬੀ ਬੱਚਾ ਵੀ ਵਾਖਬ ਹੈ। ਜੀ 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 ਬਿਲਕੁਲ। ਮਿੰਟੂ ਜੀ, ਜਾਂਦੇ ਜਾਂਦੇ ਜੇ ਗੱਲ ਕਰੀਏ ਨਰੋਦਾ ਕਾਂਡ ਦੇ ਦੋਸ਼ੀ ਬਰੀ, ਨਿਆਂ ਦੀ ਉਮੀਦ ਟੁੱਟੀ। ਇਹ ਬਹੁਤ ਜ਼ਿਆਦਾ ਜਿਹੜਾ ਮਿੰਟੂ ਜੀ ਹੋ ਰਿਹਾ। ਪਹਿਲਾਂ ਬਿਲਕਿਸ ਬਾਨੋ ਦੇ ਕੇਸ 'ਚ ਉਹ ਬਾਹਰ ਉਹਨਾਂ ਨੂੰ ਪਰੋਲ ਦੇਤੀ, ਬਰੀ ਕਰਤੇ, ਸਾਰਾ ਕੁਝ ਹੋ ਰਿਹਾ। ਇਹ ਵੀ ਗੁਜਰਾਤ ਦੇ ਮਾਮਲਿਆਂ ਦੇ ਵਿੱਚ ਹੀ ਸੀਗਾ। ਹਾਂਜੀ, ਇਹ ਨਰੋਦਾ ਕਾਂਡ ਬੜਾ ਕਹਿ ਲੋ ਕਿ ਉਸ ਵੇਲੇ ਦਾ ਦੁਖਦ ਕਾਂਡ ਸੀਗਾ ਤੇ ਜਿਹਦੇ 'ਚ ਬੜੇ ਵੱਡੇ ਜਿਹੜੇ ਕੱਟੜ ਸੀਗੇ ਕੁਛ, ਜਿੱਦਾਂ ਇੱਕ ਤਾਂ ਬਜਰੰਗ ਦਲ ਦਾ ਸੀ ਬਾਬੂ ਬਜਰੰਗੀ, ਵਿਸ਼ਵ ਹਿੰਦੂ ਪ੍ਰੀਸ਼ਦ ਦਾ ਸੀਗਾ ਜੈਦੀਪ ਪਟੇਲ,
ਤੇ ਮਾਇਆ ਕੋਡਨਾਨੀ ਵੀ ਇਸ ਕੇਸ ਦੇ ਵਿੱਚ ਹੀ ਸੀਗੀ, ਜਿਹੜੀ ਮੋਦੀ ਕੈਬਨਿਟ ਦੀ ਮੰਤਰੀ ਸੀ, ਖੁਦ ਡਾਕਟਰ ਵੀ ਸੀ ਜੀ ਤੇ ਇਹਦੇ ਵਿੱਚ 18 ਲੋਕਾਂ ਦੀ ਮੌਤ ਹੋਈ ਸੀ। ਤਾਂ ਉਸ ਵੇਲੇ ਨਰੋਦਾ ਕਾਂਡ ਇਹ ਜਿਹੜਾ ਸੀ ਗੋਧਰਾ ਕਾਂਡ ਤੋਂ ਇੱਕ ਦਿਨ ਬਾਅਦ ਵਾਪਰਿਆ ਸੀਗਾ, ਜੀ ਉਹਦਾ ਰਿਐਕਸ਼ਨ ਸੀਗਾ, ਕਹਿਣ ਦਾ ਮਤਲਬ ਹੈ। ਹੂੰ ਤਾਂ ਅਹਿਮਦਾਬਾਦ ਦੀ ਇੱਕ ਸਪੈਸ਼ਲ ਕੋਰਟ ਨੇ ਸਬੂਤਾਂ ਦੇ ਮਤਲਬ ਕਿ ਘਾਟ ਦੇ ਚੱਲਦਿਆਂ ਸਾਰੇ ਦੋਸ਼ੀ ਜਿਹੜੇ ਸੀ ਉਹਨਾਂ ਨੂੰ ਬਰੀ ਕਰ ਦਿੱਤਾ। 28 ਫਰਵਰੀ 2002 ਨੂੰ ਅਹਿਮਦਾਬਾਦ ਸ਼ਹਿਰ ਦੇ ਲਾਗੇ ਹੀ ਹੈ ਨਰੋਦਾ ਪਿੰਡ, ਬਾਹਰਲਾ ਜਿਹੜਾ ਆਊਟਰ ਏਰੀਆ ਕਹਿ ਲਓ ਅਹਿਮਦਾਬਾਦ ਦਾ, ਉੱਥੇ ਹੀ ਸਾਰਾ ਕੁਝ ਹੋਇਆ ਸੀ, ਜਿਹਦੇ ਚ 11 ਬੰਦੇ ਮਰੇ ਸਨ। 86 ਦੇ ਖਿਲਾਫ ਇਹ ਮੁਕੱਦਮਾ ਦਰਜ ਹੋਇਆ ਸੀ, ਇਹਦੇ ਵਿੱਚੋਂ 18 ਦੀ ਮੌਤ ਹੋ ਗਈ ਹੈ ਤੇ ਬਾਕੀ ਜਿਹੜੇ ਬੱਚੇ ਸੀਗੇ ਉਹਨਾਂ ਨੇ ਇਸ ਟ੍ਰਾਇਲ ਨੂੰ ਫੇਸ ਕੀਤਾ ਹੈ। ਤਾਂ ਖੈਰ ਗੱਲ ਕੀ ਹੈ ਕਿ ਬਈ ਜੋ ਵੀ ਹੈ ਇਹ ਅਸਲ ਚ ਮੰਨ ਲਓ ਜੇ ਗੱਲ ਸਬੂਤਾਂ ਦੀ ਘਾਟ ਦੀ ਆ, ਸਾਰਾ ਕੁਝ ਤੇ ਚਲੋ ਜੁਡੀਸ਼ਰੀ ਚ ਵੀ ਠੀਕ ਨਹੀਂ ਹੁੰਦਾ, ਸਾਰਾ ਕੁਝ ਜੁਡੀਸ਼ਰੀ ਗਲਤ ਨਹੀਂ ਹੁੰਦਾ, ਪਰ ਜੇ ਕਿਸੇ ਕੇਸ ਦੇ ਵਿੱਚ ਇਹੋ ਜਿਹੇ ਕੇਸ ਦੇ ਵਿੱਚ ਜਿਹਦੇ ਚ 11 ਬੰਦੇ ਮਾਰੇ ਗਏ ਨੇ ਤੇ ਜੇ ਸਬੂਤਾਂ ਦੀ ਘਾਟ ਲਿਖਿਆ ਜਾਂਦਾ ਕੇਸ ਦੇ ਵਿੱਚ, ਤਾਂ ਇਹਦੇ ਤੇ ਤਾਂ ਫਿਰ ਸਾਫ਼ ਸਪਸ਼ਟ ਕਹਿ ਲਓ ਕਿਤੇ ਨਾ ਕਿਤੇ ਸਵਾਲ ਉੱਠੇਗਾ ਨਾ ਕਿ ਜਿਨ੍ਹਾਂ ਨੇ ਸਬੂਤ ਇਕੱਠੇ ਕਰਨੇ ਸੀ ਉਹਨਾਂ ਨੇ ਇਮਾਨਦਾਰੀ ਨਾਲ ਸ਼ਾਇਦ ਟ੍ਰਾਇਲ 'ਚ ਉਹ ਐਵੀਡੈਂਸ ਇਕੱਠੀ ਨਾ ਕੀਤੇ ਹੋਣ। ਹੁਣ ਜਿੱਦਾਂ ਠੀਕਰਾ ਜਿਹੜਾ ਉਹ ਆਪਾਂ ਹੋ ਸਕਦਾ ਜੱਜ ਤੇ ਭੰਨ ਦਈਏ, ਜੱਜ ਵੇਖ ਗਿਆ ਜੀ, ਕੋਰਟਾਂ ਵਿਕ ਗਈਆਂ, ਪਰ ਗੱਲ ਇਹ ਆ ਕਿ ਕੋਈ ਵੀ ਕੇਸ ਆ, ਚਾਹੇ ਕਿਸੇ ਕਾਂਡ ਦੇ ਵਿੱਚ 50 ਮਰ ਗਏ ਆ, 5 ਮਰ ਗਏ ਆ, ਉਹ ਸਾਬਤ ਕਰਨਾ, ਉੱਥੇ ਸਬੂਤ ਰੱਖਣੇ ਤਾਂ ਇਹਨਾਂ ਦਾ ਕੰਮ ਆ ਨਾ, ਪਰ ਉਹ ਨਹੀਂ ਰੱਖ ਪਾਉਂਦੇ। ਆ ਮੈਂ ਪਿਛਲੇ ਦਿਨੀ ਇੱਕ 80 ਦੇ ਦਹਾਕੇ ਦਾ ਮਾਮਲਾ ਪੜ ਰਿਹਾ ਸੀਗਾ, ਬਹੁਤ ਵੱਡਾ, ਉਹਦੇ ਵਿੱਚ ਵੀ ਸਾਰੇ ਦੋਸ਼ੀ ਬਰੀ ਹੋ ਗਏ, ਜਦ ਕਿ ਉਸ ਇਲਾਕੇ 'ਚ ਯੂਪੀ ਦੀ ਗੱਲ ਆ, ਖਾਸੇ ਮੁਸਲਮਾਨ ਮਾਰੇ ਗਏ ਤੇ ਉਹਦੇ 'ਚ ਖੁਦ ਜਿਵੇਂ ਇੱਥੇ ਆਪਣੇ ਪੀਏਪੀ ਹੁੰਦੀ ਹੈ ਯੂਪੀ ਦੀ, ਇੱਕ ਇਸ ਤਰ੍ਹਾਂ ਦੀ ਮਤਲਬ ਕਿ ਹਥਿਆਰਬੰਦ ਉਹਨਾਂ ਦੀ ਸੀਗੀ ਕੋਈ ਬਟਾਲੀਅਨ ਪੁਲਿਸ ਦੀ, ਉਹਦਾ ਵੀ ਵਿੱਚ ਬਾਈ ਨੇ ਨਾਂ ਸੀਗਾ। ਤਾਂ ਇਹ ਸਾਰਾ ਕੁਝ ਹੁੰਦਾ, ਉਹਨਾਂ ਨੂੰ ਪਤਾ ਹੁੰਦਾ ਕਿ ਬਈ ਫੇਲਿਅਰ ਤਾਂ ਸਾਡੀ ਹੈ, ਬੇਈਮਾਨੀ ਤੇ ਸਾਡੀ ਹੈ, ਠੀਕਰਾ ਜੁਡੀਸ਼ਰੀ ਦੇ ਸਿਰ ਹੀ ਭੱਜਣਾ, ਪਰ ਸਬੂਤ ਇਕੱਠੇ ਕਰਨੇ, ਸਬੂਤ ਪੇਸ਼ ਕਰਨੇ, ਸਬੂਤ ਸਥਾਪਿਤ ਕਰਨੇ, ਇਹ ਤਾਂ ਇਹਨਾਂ ਦਾ ਕੰਮ ਹੈ ਨਾ। ਜੀ ਜੀ ਬਿਲਕੁਲ ਜੀ, ਮਾੜੀ ਗੱਲ ਆ ਜੀ, ਇੱਦਾਂ ਐਡੇ ਵੱਡੇ ਮਾਮਲਿਆਂ ਦੇ ਵਿੱਚ, ਐਡੇ ਵੱਡੇ ਸੰਗੀਨ ਜੁਰਮਾਂ ਦੇ ਵਿੱਚ ਲੋਕ ਜਿਹੜੇ ਅੰਦਰ ਸੀ, ਮੁਕੱਦਮੇ ਚੱਲ ਰਹੇ ਸੀ, ਸਬੂਤਾਂ ਦੀ ਘਾਟ ਦੇ ਨਾਲ ਬਰੀ ਹੋ ਜਾਣ ਤਾਂ ਮਾੜੀ ਗੱਲ ਆ। ਵੀ ਕਰ ਕੀ ਰਹੇ ਆ, ਕਿੱਧਰ ਨੂੰ ਜਿਹੜਾ ਇਹ ਪ੍ਰਸ਼ਾਸਨ ਜਿਹੜਾ ਤੁਰ ਪੈਂਦਾ ਹੈ। ਸ਼ੁਕਰੀਆ ਮਿੰਟੂ ਜੀ, ਮਿਲਦੇ ਆਪਾਂ ਅਗਲੀ ਵਾਰੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦਾ ਵਕਤ ਹੋ ਚੁੱਕਾ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਕੁਝ ਖਬਰਾਂ ਦੇ ਉੱਤੇ ਨਜ਼ਰਸਾਨੀ ਕਰਾਂਗੇ ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਚੱਲ ਰਿਹਾ ਹੈ। ਕੁਝ ਹੋਰ ਖਬਰਾਂ ਦੇ ਉੱਤੇ ਵੀ ਆਪਾਂ ਜਿਹੜੀ ਉਹ ਨਜ਼ਰ ਮਾਰਦੇ ਹਾਂ। ਗੱਲ ਉੱਥੋਂ ਹੀ ਜਿਹੜੀ ਆਪਾਂ ਸ਼ੁਰੂ ਕਰ ਲੈਂਦੇ ਹਾਂ। ਅੰਮ੍ਰਿਤਪਾਲ ਸਿੰਘ ਹੁਣਾਂ ਦੀ ਜਿਹੜੀ ਪਤਨੀ ਕਿਰਨਦੀਪ ਕੌਰ, ਉਸ ਨੂੰ ਜਿਹੜਾ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਰੋਕਿਆ ਗਿਆ। 3 ਘੰਟੇ ਤੋਂ ਵੱਧ ਕਹਿੰਦੇ ਆ ਪੁੱਛਗਿੱਛ ਜਿਹੜੀ ਉਹ ਚੱਲੀ। ਕਿਸੇ ਕੇਸ ਦੇ ਵਿੱਚ ਉਹ ਲੜੀਂਦੀ ਨਹੀਂ, ਕੋਈ ਉਸ ਦੇ ਉੱਤੇ ਮੁਕੱਦਮਾ ਨਹੀਂ। ਬਸ ਪਰਿਵਾਰ ਨੂੰ, ਉਸ ਕੁੜੀ ਨੂੰ ਜਿਹੜਾ ਇਹ ਖੱਜਲ ਜਿਹੜਾ ਉਹ ਕੀਤਾ ਜਾ ਰਿਹਾ ਆ। ਉਹ ਦੇਖੋ, ਇਹ ਵੱਡੀਆਂ ਵੱਡੀਆਂ ਡੀਂਗਾਂ ਆਖਦੇ ਆ ਵੀ ਅਸੀਂ ਕਿਸੇ ਨੂੰ ਤੰਗ ਨਹੀਂ ਕਰਦੇ, ਪਰੇਸ਼ਾਨ ਨਹੀਂ ਜਿਹੜਾ ਉਹ ਕਰਦੇ, ਪਰ ਮੌਕਾ ਜਦੋਂ ਮਿਲਦਾ ਆ ਤੇ ਉਦੋਂ ਇਹ ਚੀਜ਼ਾਂ ਕਾਰਵਾਈ ਕਰਕੇ ਜਿਹੜਾ ਦਿਖਾ ਦਿੰਦੇ। ਚਲੋ ਅਜੇ ਇੰਤਜ਼ਾਰ ਤਾਂ ਰਹੇਗਾ ਵੀ ਪ੍ਰਸ਼ਾਸਨ ਕੀ ਕਹਿੰਦਾ ਹੈ ਤੇ ਇਹਨਾਂ ਦਾ ਪਰਿਵਾਰ ਕੀ ਕਹਿੰਦਾ ਹੈ, ਕਿਰਨਦੀਪ ਕੌਰ ਕੀ ਜਿਹੜੇ ਇਸ ਦੇ ਵਿੱਚ ਜਿਹੜੇ ਉਹ ਆਖਦੇ ਆ। ਏਅਰ ਇੰਡੀਆ ਦੀ ਉਡਾਨ ਸੀਗੀ, ਇਹਨਾਂ ਯੂਕੇ ਨੂੰ ਜਿਹੜਾ ਉਹ ਜਾਣਾ ਸੀਗਾ, ਕਿਉਂਕਿ ਵੀਜ਼ਾ ਇਸ ਦਾ ਟੈਂਪਰੇਰੀ ਸੀਗਾ। ਵਿਆਹ ਕਰਾ ਕੇ ਜਿਹੜਾ ਉਹ ਆਏ ਸੀ, ਵਿਆਹ ਕਰਾਇਆ ਸੀ ਇੱਥੇ ਆ ਕੇ, ਤੇ ਉਹ ਫਿਰ 6 ਮਹੀਨੇ ਦੀ ਮੋਹਲਤ ਹੁੰਦੀ ਹੈ। ਜਿਨ੍ਹਾਂ ਦੇ ਕੋਲ ਵੀ ਇੰਡੀਅਨ ਵੀਜ਼ਾ ਹੈ ਉਹਨਾਂ ਨੂੰ ਪਤਾ ਹੈ। ਤੇ ਉਹਨੇ ਪਹਿਲਾਂ ਵੀ ਇਸ ਚੀਜ਼ ਦੀ ਇੱਕ ਇੰਟਰਵਿਊ ਦੇ ਵਿੱਚ ਗੱਲ ਆਖੀ ਸੀ ਵੀ ਮੈਂ ਨਹੀਂ ਚਾਹੁੰਦੀ ਵੀ ਮੈਂ ਓਵਰਸਟੇ ਕਰਾਂ ਜਾਂ ਹੋਰ ਜਿਹੜੀ ਉਹ ਖੱਜਲਾਂ ਦੇ ਵਿੱਚ ਜਿਹੜੀ ਉਹ ਫਸ ਜਾਵਾਂ, ਖੱਜਲ ਖੁਆਰੀ ਜਿਹੜੀ ਉਹ ਹੋਵੇ। ਇਸ ਲਈ ਉਹ ਥੋੜ੍ਹੇ ਸਮੇਂ ਦੇ ਲਈ ਯੂਕੇ ਜਾ ਕੇ ਜਿਹੜਾ ਉਹ ਵਾਪਸ ਕਹਿੰਦੀ ਵੀ ਉਸਨੇ ਆ ਜਾਣਾ ਸੀਗਾ। ਤੇ ਹੁਣ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ। ਅੱਜ 20 ਤਰੀਕ ਆ, 18 ਤਰੀਕ ਤੋਂ ਮਾਮਲਾ ਤੁਰਿਆ ਆ, 18 ਮਾਰਚ ਤੋਂ। ਉਦੋਂ ਤੋਂ ਲੈ ਕੇ ਹੁਣ ਤੱਕ ਜੇ ਪੁੱਛਗਿੱਛ ਕਰਨੀ ਸੀ ਕਰ ਸਕਦੇ ਸੀਗੇ, ਪਰ ਇਹਨਾਂ ਦੇ ਵਿੱਚ ਨੀਤ ਜਿਹੜੀ ਉਹ ਮਾੜੀ ਇਸ ਚੀਜ਼ ਦੇ ਵਿੱਚ ਲੱਗਦੀ ਹੈਗੀ ਆ। ਉਹ ਗੱਲਾਂ ਜਿਹੜੀਆਂ ਆਪਾਂ ਦੇਖਦੇ ਹਾਂ ਵੀ ਕਰਦੇ ਆ ਵੀ ਜਿਹੜੇ ਮੁੱਖ ਮੰਤਰੀ ਹੁਣਾਂ ਦੀ ਜਿਹੜੀ ਲੜਕੀ ਆ, ਉਸ ਨੂੰ ਲੈ ਕੇ ਕਿਸੇ ਨੇ ਇੱਦਾਂ ਕਹਿਤਾ ਉੱਦਾਂ ਕਹਿਤਾ ਜੀ, ਮਤੇ ਪਾਸ ਹੋ ਗਏ, ਜਿਹੜੀ ਕਿ ਗੱਲਾਂ ਬਾਅਦ ਦੇ ਵਿੱਚ ਝੂਠੀਆਂ ਸਾਬਤ ਹੋਈਆਂ। ਮਤਾ ਮੁੱਤਾ ਕੋਈ ਨਹੀਂ ਪਾਸ ਹੋਇਆ, ਇੱਦਾਂ ਹੋਇਆ। ਤੇ ਉਹ ਗੱਲ ਜਿਹੜੀ ਉੱਥੇ ਆਈ ਗਈ ਹੋਗੀ, ਉਹਨੂੰ ਲੈ ਕੇ ਤਾਂ ਇਹ ਕਹਿੰਦੇ ਆ। ਪਰ ਕਿਸੇ ਦੀ ਕੁੜੀ ਨੂੰ ਜੇ ਤੰਗ ਪਰੇਸ਼ਾਨ ਕਰਨਾ ਹੋਵੇ, ਫਿਰ ਸਰਕਾਰ ਦੇ ਹੱਥਾਂ ਨੂੰ ਜਿਹੜੀ ਕਹਿੰਦੇ ਆ ਵੀ ਖੁੱਲ੍ਹ ਜਿਹੜੀ ਉਹ ਦਿੱਤੀ ਜਾਂਦੀ ਹੈ। ਸੋ ਇਹ ਹੁਣ ਪਿੰਡ ਵਾਪਸ ਆ ਗਈ ਆ, ਉਸ ਨੂੰ ਵਾਪਸ ਜਿਹੜਾ ਉਹ ਭੇਜ ਦਿੱਤਾ ਗਿਆ ਆ। ਜਾਂ ਤਾਂ ਫਿਰ ਇਹ ਇੱਕ ਬਾਹਰੋਂ ਜਾ ਰਹੇ ਲੋਕਾਂ ਨੂੰ ਇੱਕ ਡਰਾਉਣ ਦਾ ਇੱਕ ਸਬੱਬ ਵੀ ਆ ਵੀ ਭਾਈ ਤੁਸੀਂ ਜਾਓਗੇ, ਚਾਹੇ ਤੁਸੀਂ ਬਾਹਰਲੇ ਮੁਲਕ ਦੇ ਨਾਗਰਿਕ ਵੀ ਹੋ, ਅਸੀਂ ਤੁਹਾਨੂੰ ਇਸ ਤਰੀਕੇ ਦੇ ਨਾਲ ਤੰਗ ਪਰੇਸ਼ਾਨ ਵੀ ਜਿਹੜਾ ਉਹ ਕਰ ਸਕਦੇ ਹਾਂ, ਜਿਨ੍ਹਾਂ ਦੇ ਨਾਲ ਕੋਈ ਮਸਲਾ ਵੀ ਨਹੀਂ ਜਿਹੜਾ ਉਹ ਜੁੜਿਆ ਹੋਇਆ। ਸੋ ਇਹ ਇੱਕ ਜਾਣ ਬੁੱਝ ਕੇ ਲੋਕ ਨਾ ਆਉਣ, ਉਸ ਦੇ ਲਈ ਇੱਦਾਂ ਲੱਗਦਾ ਵੀ ਇਹ ਤੰਗ ਪਰੇਸ਼ਾਨ ਕਰ ਰਹੇ ਆ। ਬਾਕੀ ਅੰਮ੍ਰਿਤਪਾਲ ਸਿੰਘ ਉਹ ਅਜੇ ਤੱਕ ਇਹਨਾਂ ਦੀ ਗ੍ਰਿਫਤ ਦੇ ਵਿੱਚ ਨਹੀਂ ਹੈਗਾ। ਮਹੀਨੇ ਤੋਂ ਵੱਧ ਦਾ ਵਕਤ ਜਿਹੜਾ ਹੋ ਗਿਆ ਜੇ ਇਹਨਾਂ ਦੇ ਗੱਲਾਂ ਦੇ ਉੱਤੇ ਮੰਨਿਆ ਜਾਵੇ। ਦੇਖੋ ਲੋਕ ਅਜੇ ਵੀ ਕਈ ਇਹ ਕਹਿੰਦੇ ਨੇ ਵੀ ਅੰਮ੍ਰਿਤਪਾਲ ਸਿੰਘ ਨੂੰ ਇਹਨਾਂ ਨੇ ਫੜਿਆ ਹੋਇਆ ਆ, ਕਿਤੇ ਨਾ ਕਿਤੇ ਰੱਖਿਆ ਆ, ਦੱਸਦੇ ਨਹੀਂ ਜਿਹੜਾ ਇਹ ਬਸ ਪਏ ਹੈਗੇ। ਸੋ ਚਾਹੇ ਦੋਨਾਂ 'ਚੋਂ ਕੋਈ ਵੀ ਜਿਹੜੀ ਉਹ ਗੱਲ ਹੋਵੇ, ਪਰ ਉਸਦੇ ਪਰਿਵਾਰ ਨੂੰ ਇਸ ਤਰੀਕੇ ਦੇ ਨਾਲ ਤੰਗ ਪਰੇਸ਼ਾਨ ਕਰਨਾ
ਉਹ ਇਦਾਂ ਹੀ ਆ। ਇਸੇ ਤਰੀਕੇ ਨਾਲ ਯੂਕੇ ਦੇ ਵਿੱਚ ਸੀਗੇ ਆਈ ਥਿੰਕ ਅਵਤਾਰ ਸਿੰਘ, ਉਹਨਾਂ ਦੇ ਇੱਥੇ ਪਰਿਵਾਰ ਨੂੰ ਵੀ ਪਿੱਛੇ ਜਿਹੜਾ ਪੰਜਾਬ ਦੇ ਵਿੱਚ ਤੰਗ ਪਰੇਸ਼ਾਨ ਜਿਹੜਾ ਉਹ ਕਹਿੰਦੇ ਕੀਤਾ ਗਿਆ, ਉਹ ਆਪ ਲਾਈਵ ਹੋ ਕੇ ਉੱਦਾਂ ਦੱਸ ਰਹੇ ਸੀਗੇ। ਸੋ ਇਹ ਕੋਸ਼ਿਸ਼, ਕੁਝੀਆਂ ਚਾਲਾਂ, ਕੁਝੀਆਂ ਗੱਲਾਂ ਜਿਹੜੀਆਂ ਆ ਉੱਥੋਂ ਦੀ ਜਿਹੜੀ ਸਰਕਾਰ ਹੈ, ਜਿਹੜੇ ਪੈਤੜੇ ਹਰ ਵਾਰੀ ਜਿਹੜੀ ਆ ਉਹ ਵਰਤਦੀ ਆ। ਜਿਹੜਾ ਵੀ ਕੋਈ ਇਹਨਾਂ ਦੇ ਕਾਬੂ 'ਚ ਨਹੀਂ, ਜਾਂ ਇਹਨਾਂ ਦੇ ਜਿਹੜੇ ਜੋ ਝੂਠ ਆ ਉਹਨਾਂ ਦਾ ਪਰਦਾਫਾਸ਼ ਕਰਦਾ ਆ, ਉਹਨਾਂ ਨੂੰ ਉਹਦੇ ਪਿੱਛੇ ਪਰਿਵਾਰਾਂ ਨੂੰ ਜਿਹੜਾ ਉਹ ਤੰਗ ਕੀਤਾ ਜਾਂਦਾ ਆ। ਸੋ ਇਹ ਸਾਰਾ ਕੁਛ ਆਪਾਂ ਦੇਖ ਰਹੇ ਹਾਂ ਵੀ ਇਹ ਹੋ ਰਿਹਾ ਆ। ਸੋ ਕਿਰਨਦੀਪ ਕੌਰ, ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪਤਨੀ ਆ, ਜਿਨ੍ਹਾਂ ਦੇ ਵਿਆਹ ਨੂੰ ਅਜੇ ਕੁਛ ਮਹੀਨੇ ਜਿਹੜੇ ਹੋਏ ਆ, ਤੇ ਉਹ ਵਾਪਸ ਯੂਕੇ ਨੂੰ ਉਸਨੇ ਜਾਣਾ ਸੀ। ਉਹਦਾ ਪਰਿਵਾਰ ਬਾਕੀ ਜਿਹੜਾ ਆ ਪੇਕਾ ਪਰਿਵਾਰ ਸਾਰਾ ਉੱਧਰ ਹੀ ਆ, ਤੇ ਉੱਧਰ ਨੂੰ ਉਹਨੇ ਜਾਣਾ ਸੀਗਾ, ਤੇ ਉਸ ਨੂੰ ਪਹਿਲਾਂ ਹੀ ਜਿਹੜਾ ਉੱਥੇ ਰੋਕ ਲਿਆ ਗਿਆ। 3 ਘੰਟਿਆਂ ਦੀ ਜਿਹੜੀ ਪੁੱਛ ਪੜਤਾਲ ਕਰਕੇ ਫਲਾਈਟ ਮਿਸ ਕਰਾ ਕੇ ਵਾਪਸ ਜਿਹੜਾ ਉਸ ਨੂੰ ਘਰ ਭੇਜ ਦਿੱਤਾ ਗਿਆ। ਸੋ ਇਹ ਸਾਰਾ ਕੁਛ ਜਿਹੜਾ ਆ ਇਸ ਦੇ ਵਿੱਚ ਜਿਹੜਾ ਉਹ ਵਾਪਰਿਆ ਹੈਗਾ ਆ। ਅਗਲੀ ਜਿਹੜੀ ਗੱਲ ਕਰੀਏ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਕਹਿੰਦੇ ਇਹਨਾਂ ਦੀ ਤਬੀਅਤ ਇਸ ਟਾਈਮ ਵਿਗੜੀ ਆ। ਕਈ ਵਾਰੀ ਇੱਦਾਂ ਦੀਆਂ ਖਬਰਾਂ ਪਹਿਲਾਂ ਵੀ ਆਉਂਦੀਆਂ ਰਹੀਆਂ। ਇਸ ਵਾਰ ਟ੍ਰਿਬਿਊਨ ਇਹ ਸ਼ਾਦੀ ਭਰਦਾ ਆ ਵੀ ਉਹ ICU ਦੇ ਵਿੱਚ ਦਾਖਲ ਆ। ਕਈ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਬਾਦਲ, ਕਹਿੰਦੇ ਵੀ ਇਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਫੋਰਟਿਸ ਹਸਪਤਾਲ ਦੇ ICU ਵਾਰਡ ਦੇ ਵਿੱਚ ਦਾਖਲ ਜਿਹੜਾ ਆ ਉਹ ਕੀਤਾ ਗਿਆ ਆ, ਤੇ ਪਹਿਲੋਂ ਹੋਇਆ ਸੀ ਇੱਦਾਂ, ਫਿਰ ਤਬੀਅਤ ਵਿਗੜ ਗਈ, ਤੇ ਹੁਣ ਪ੍ਰਾਈਵੇਟ ਵਾਰਡ ਦੇ ਵਿੱਚ ICU ਦੇ ਵਿੱਚ ਇਹਨਾਂ ਨੇ ਸ਼ਿਫਟ ਕਰ ਦਿੱਤਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਹੋ ਰਹੀਆਂ ਆ। ਇਹਨਾਂ ਦੀ ਸਿਹਤ ਨੂੰ ਲੈ ਕੇ, ਪ੍ਰਕਾਸ਼ ਬਾਦਲ ਹੁਣਾਂ ਦੀ ਸਿਹਤ ਨੂੰ ਲੈ ਕੇ ਪਹਿਲਾਂ ਵੀ ਕਈ ਵਾਰੀ ਇੱਦਾਂ ਦੀਆਂ ਚਰਚਾਵਾਂ ਜਿਹੜੀਆਂ ਚੱਲਦੀਆਂ ਰਹੀਆਂ ਆ। ਉਮਰ ਤਾਂ ਇਹਨਾਂ ਦੀ ਕਾਫੀ ਜਿਹੜੀ ਉਹ ਹੋ ਚੁੱਕੀ ਆ, ਪਰ ਉਮਰ ਦੇ ਇਸ ਅਖੀਰਲੇ ਪੜਾਅ ਦੇ ਵਿੱਚ ਜੋ ਇਹਨਾਂ ਨੇ ਕੀਤਾ ਪੰਜਾਬ ਦੇ ਨਾਲ, ਸਿੱਖੀ ਦੇ ਨਾਲ, ਜਿਹੜਾ ਲੋਕ ਜਿਸ ਤਰੀਕੇ ਦੇ ਨਾਲ ਇਹ ਆਖਦੇ ਨੇ ਵੀ ਉਸ ਦਾ ਦੇਖਦੇ ਹੋਏ ਉਹ ਆਪਣੀ ਹੀ ਪਾਰਟੀ ਨੂੰ ਇਸ ਟਾਈਮ ਮਿੱਟੀ ਦੇ ਵਿੱਚ ਮਿਲਦਾ ਹੋਇਆ ਦੇਖ ਰਹੇ ਆ, ਵੀ ਆਧਾਰ ਜਿਹੜਾ ਲਗਾਤਾਰ ਇਹਨਾਂ ਦਾ ਉੱਥੇ ਘਟਦਾ ਜਿਹੜਾ ਹੋ ਜਾ ਰਿਹਾ ਆ। ਬੇਅਦਬੀ ਦੇ ਮਾਮਲਿਆਂ ਤੋਂ ਲੈ ਕੇ ਜਦੋਂ ਤੱਕ ਇਹਨਾਂ ਦੇ ਆਪਣੇ ਪਰਿਵਾਰ ਵਾਲੇ ਕਹਿੰਦੇ ਸੀਗੇ ਵੀ ਜਿਸ ਨੇ ਕਰਵਾਈ ਉਹਨਾਂ ਦਾ ਕੱਖ ਨਾ ਰਵੇ, ਤੇ ਲੋਕ ਫਿਰ ਬਾਅਦ ਦੇ ਵਿੱਚ ਇਹ ਗੱਲ ਜੋੜ ਕੇ ਦੇਖਦੇ ਰਹੇ ਵੀ ਦੇਖੋ ਇਹ ਤੁਹਾਡੀ ਪਾਰਟੀ ਦਾ ਜੋ ਹਸ਼ਰ ਹੋ ਰਿਹਾ ਆ, ਇਹ ਤੁਹਾਡੀਆਂ ਹੀ ਆਪਣੀਆਂ ਕਹੀਆਂ ਹੋਈਆਂ ਗੱਲਾਂ ਆ। ਗੁਰੂ ਸਾਹਿਬ ਦੀ ਬੇਅਦਬੀਆਂ ਦੇ ਕਰਵਾਉਣ ਦੇ ਮਾਮਲੇ ਦੇ ਵਿੱਚ ਲੋਕਾਂ ਦੇ ਵਿੱਚ ਜਨਤਕ ਤੌਰ ਦੇ ਉੱਤੇ ਮੈਜੋਰਟੀ 'ਚ ਲੋਕ ਅਜੇ ਵੀ ਇਹਨਾਂ ਨੂੰ ਹੀ ਕਸੂਰਵਾਰ ਮੰਨਦੇ ਆ। ਦੇਖੋ ਅਦਾਲਤਾਂ ਦੇ ਵਿੱਚ ਤਾਂ ਕੇਸ ਚੱਲਦੇ ਰਹਿਣਗੇ, ਉਹ ਨਾਮ ਆਉਣਗੇ ਨਹੀਂ ਆਉਣਗੇ ਉਹਦਾ ਤਾਂ ਪਤਾ ਨਹੀਂ। ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਨਿਰਾਸ਼ਾ ਇਹਨਾਂ ਦੀ ਸਰਕਾਰ ਤੋਂ, ਇਹਨਾਂ ਦੇ ਜਿਸ ਤਰੀਕੇ ਦੇ ਨਾਲ ਉਸ ਟਾਈਮ ਵਰਤਾਰੇ ਰਹੇ, ਜਿਸ ਤਰੀਕੇ ਦੇ ਨਾਲ ਫਿਰ ਬਰਗਾੜੀ ਦੇ ਵਿੱਚ ਆਪਾਂ ਜਿਹੜਾ ਉਹ ਦੇਖਿਆ ਜਿਹੜਾ ਇਹ ਸਾਰਾ ਕੁਛ ਹੋਇਆ। ਫਿਰ ਅਣਪਛਾਤੀ ਪੁਲਿਸ ਦੇ ਦੁਆਰਾ ਪ੍ਰੋਟੈਸਟ ਕਰ ਰਹੇ ਜਿਹੜੇ 2 ਆਮ ਸਿੱਖ ਸੀਗੇ, ਉਹਨਾਂ ਦਾ ਕਤਲ ਕਰ ਦੇਣਾ, ਉਹ ਸਾਰੀਆਂ ਚੀਜ਼ਾਂ ਦੀ ਹਾਏ ਵੀ ਕਿਤੇ ਨਾ ਕਿਤੇ ਇੱਦਾਂ ਲੱਗਦਾ ਆ ਵੀ ਉਹ ਲੱਗ ਰਹੀ ਆ। ਬਾਕੀ ਕਿੰਨੀ ਉਮਰ ਆ, ਕਿੰਨੀ ਭੋਗਣੀ ਹੈ, ਤਾਂ ਪਰਮਾਤਮਾ ਦੇ ਜਿਹੜੇ ਉਹ ਹੱਥ ਦੇ ਵਿੱਚ ਆ। ਪਰ ਇਹ ਜਿਹੜੀ ਜ਼ਰੂਰ ਖਬਰ ਆਈ ਆ ਵੀ ਸਿਹਤ ਵਿਗੜਨ ਮਗਰੋਂ ਇੱਕ ਵਾਰੀ ਫਿਰ ਇਹਨਾਂ ਨੂੰ ICU ਦੇ ਵਿੱਚ ਦਾਖਲ ਕਰਵਾਇਆ ਗਿਆ ਹੈਗਾ ਆ। ਅਗਲੀਆਂ ਜਿਹੜੀਆਂ ਖਬਰਾਂ ਦੇ ਉੱਤੇ ਵੀ ਜੇ ਆਪਾਂ ਨਜ਼ਰ ਮਾਰਦੇ ਜਾਈਏ, ਕਰਨ ਔਜਲਾ, ਸ਼ੈਰੀ ਮਾਨ, ਅਨਮੋਲ ਬਿਸ਼ਨੋਈ, ਕਰਮਦੀਪ, ਕਰਮਵੀਰ ਦਿਓ, ਇਹਨਾਂ ਦਾ ਜਿਹੜਾ ਮਸਲਾ ਆ ਉਹ ਹੁਣ ਗੁੰਝਲਦਾਰ ਹੁੰਦਾ ਜਾ ਰਿਹਾ। ਜਿਹੜੇ ਲੋਕ ਇਹਨਾਂ ਨੂੰ ਫੋਲੋ ਕਰਦੇ ਆ ਸਿੰਗਰਸ ਨੂੰ, ਉਹ ਹੁਣ ਪੁਰਾਣੀਆਂ ਵੀਡੀਓਜ਼ ਦਿਖਾ ਰਹੇ ਆ ਜਿਨ੍ਹਾਂ ਵਿੱਚ ਕਰਨ ਔਜਲਾ ਇੱਕ ਵਾਰੀ ਪਹਿਲਾਂ ਵੀ ਕਰਮਵੀਰ ਦਿਓ ਦੇ ਨਾਲ ਦੇਖਿਆ ਜਿਹੜਾ ਹੋ ਗਿਆ ਆ। 2019 ਦੇ ਵਿੱਚ ਯੂਥ ਕਾਂਗਰਸ ਦਾ ਆਈ ਥਿੰਕ ਇਹ ਜਿਹੜਾ ਦਿਓ ਆ, ਜਿਹੜਾ ਜਿਸ ਮੁੰਡੇ ਦਾ ਵਿਆਹ ਸੀ ਜਿਸ ਦੇ ਉੱਤੇ ਇਸ ਨੂੰ ਸੱਦਿਆ ਗਿਆ ਸੀਗਾ, ਉਸ ਨੂੰ ਜਿਹੜਾ ਉਹ ਲੈ ਕੇ ਇਸ ਮਾਮਲੇ ਵਿੱਚ ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਹੋਣਾ ਨੇ ਵੀ ਕਿਹਾ ਆ ਵੀ ਸਰਕਾਰ ਕਾਹਲੀ ਕਾਹਲੀ 'ਚ ਬਿਆਨ ਜਿਹੜੀ ਉਹ ਦੇ ਜਾਂਦੀ, ਇਹਨਾਂ ਦੇ ਕੋਲ ਕੋਈ ਪੁਸ਼ਟ ਗੱਲ ਜਿਹੜੀ ਉਹ ਹੁੰਦੀ ਨਹੀਂ ਆ
ਕਹਿੰਦੇ ਵੀ ਸਾਨੂੰ ਤੇ ਇਦਾਂ ਵੀ ਕਿਹਾ ਗਿਆ ਸੀਗਾ ਵੀ ਅਨਮੋਲ ਬਿਸ਼ਨੋਈ ਆ ਉਸ ਨੂੰ ਹਿਰਾਸਤ ਦੇ ਵਿੱਚ ਆ ਜਾਂ ਉਹਨੂੰ ਡਿਟੇਨ ਕਿਸੇ ਪਾਸੇ ਕਰਕੇ ਰੱਖਿਆ ਆ, NIA ਦੀ ਲਿਸਟ ਵਿੱਚ ਵੀ ਆ। ਪਰ ਗੱਲ ਜਿਹੜੀ ਹੁਣ ਕਹਿੰਦੇ ਵੀ ਉਹ ਸਾਹਮਣੇ ਉਹ ਤੇ ਬਾਹਰ ਅਮਰੀਕਾ 'ਚ ਭੰਗੜਾ ਪਾਉਂਦਾ ਫਿਰਦਾ ਆ, ਉਹਦਾ ਨੱਚਦਾ ਜਿਹੜਾ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਆ। ਸੋ ਲੋਕ ਕਈ ਤਰੀਕੇ ਦੇ ਨਾਲ ਦੇਖੋ, ਕਰਨ ਔਜਲਾ ਤੇ ਸ਼ੈਰੀਮਾਨ ਆਪਣੇ ਆਪ ਨੂੰ ਇਸ ਦੇ ਵਿੱਚ ਨਿਰਦੋਸ਼ ਕਹਿ ਰਹੇ ਨੇ ਵੀ ਸਾਨੂੰ ਪਤਾ ਨਹੀਂ ਸੀ, ਸਾਨੂੰ ਤੇ ਵਿਆਹ ਤੇ ਸੱਦਿਆ ਗਿਆ ਸੀ, ਅਸੀਂ ਪਰਫਾਰਮ ਕਰਨ ਗਏ ਆ ਤੇ ਪਰਫਾਰਮ ਕਰਕੇ ਆ ਗਏ ਆ। ਕੌਣ ਆਇਆ ਕੌਣ ਗਿਆ, ਕਿਹੜਾ ਸਾਡੇ ਨਾਲ ਫੋਟੋ ਖਿਚਾ ਗਿਆ ਜਾਂ ਕਿਹੜਾ ਉੱਥੇ ਆਇਆ ਸੀਗਾ, ਸਾਨੂੰ ਉਸ ਦੇ ਬਾਰੇ ਜਿਹੜਾ ਉਹ ਪਤਾ ਨਹੀਂ ਆ। ਪਰ ਬਹੁਤ ਸਾਰੇ ਲੋਕ ਜਿਹੜੇ ਸਿੱਧੂ ਮੂਸੇਵਾਲੇ ਦੇ ਖਾਸ ਕਰਕੇ ਫੈਨ ਵੀ ਆ ਜਾਂ ਹੋਰ ਢੰਗ ਦੇ ਨਾਲ ਵੀ ਜਿਹੜਾ ਦੇਖਦੇ ਨੇ ਸਾਰੀਆਂ ਚੀਜ਼ਾਂ ਨੂੰ, ਕਹਿ ਲਓ ਵੀ ਨਿਊਟਰਲ ਹੋ ਕੇ ਵੀ, ਉਹ ਵੀ ਕਹਿੰਦੇ ਆ ਵੀ ਇੰਨਾ ਕੁਛ ਜਿਹੜਾ ਉਹ ਹੋ ਜਾਣਾ ਵੀ ਤੁਹਾਨੂੰ ਬਿਲਕੁਲ ਵੀ ਜਿਹੜਾ ਉਹ ਪਤਾ ਨਾ ਹੋਵੇ, ਇਹ ਵੀ ਕਿਤੇ ਨਾ ਕਿਤੇ ਉਸ ਦੇ ਉੱਤੇ ਪ੍ਰਸ਼ਨ ਜਿਹੜੇ ਉਹ ਉਠਾਉਂਦੇ ਆ। ਚਲੋ ਇਹਨਾਂ ਨੂੰ ਆਪਾਂ ਫਾਰਗ ਵੀ ਕਰ ਦਈਏ, ਇਹਨਾਂ ਨੂੰ ਕਹਿ ਵੀ ਦਈਏ ਵੀ ਚਲੋ ਇਹਨਾਂ ਨੂੰ ਨਹੀਂ ਵੀ ਸੀ ਪਤਾ, ਦੋਨਾਂ ਸਿੰਗਰਸ ਨੂੰ ਇਹਨਾਂ ਨੂੰ ਸਾਈਡ ਤੇ ਰੱਖ ਕੇ ਵੀ ਦੇਖਿਆ ਜਾਵੇ। ਵੀ ਆਪਾਂ ਕੱਲ ਵੀ ਗੱਲ ਕਰਦੇ ਰਹੇ, NIA ਦੀ ਸੂਚੀ ਦੇ ਵਿੱਚ ਰਿਹਾ ਜਿਹੜਾ ਅਨਮੋਲ ਬਿਸ਼ਨੋਈ, ਜਿਹੜਾ ਸੂਤਰਧਾਰ ਮੰਨਿਆ ਜਾਂਦਾ ਆ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ, ਉਹ ਭਾਨੂ ਪ੍ਰਤਾਪ ਬਣ ਕੇ ਨਕਲੀ ਪਾਸਪੋਰਟ ਲੈ ਕੇ ਕਿਸ ਤਰੀਕੇ ਦੇ ਨਾਲ ਉੱਥੋਂ ਜਹਾਜ਼ 'ਚ ਬਹਿ ਕੇ ਆ ਗਿਆ। ਐਡੀ ਨਕਾਰਾ ਜਿਹੜੀ ਆ ਉੱਥੇ ਦਾ ਪ੍ਰਸ਼ਾਸਨ ਆ, ਜਾਂ ਇੰਨੀ ਨਕਾਰਾ ਉਹਨਾਂ ਦੀ ਇੰਟੈਲੀਜੈਂਸ ਆ ਜਾਂ ਪ੍ਰਸ਼ਾਸਨ ਆ ਵੀ ਉਹਨਾਂ ਨੂੰ ਪਤਾ ਨਹੀਂ ਲੱਗਦਾ। ਕਿਰਨਦੀਪ ਕੌਰ ਨੂੰ ਤਾਂ 3 ਘੰਟੇ ਦੇ ਲਈ ਉਹਨਾਂ ਨੇ ਪੁੱਛ ਪੜਤਾਲ ਦੇ ਲਈ ਉੱਥੇ 에ਅਰਪੋਰਟ ਤੇ ਜਿਹੜਾ ਡੱਕ ਲਿਆ, ਜਿਹੜੀ ਨਾ ਕਿਸੇ ਮਾਮਲੇ 'ਚ ਲੋੜੀਂਦਾ ਆ ਤੇ ਨਾ ਉਹਦੇ ਤੇ ਕੋਈ ਮੁਕੱਦਮਾ ਆ, ਨਾ ਕੁਛ ਹੋਰ ਆ। ਮਹੀਨਾ ਪਰ ਉਹਨਾਂ ਦੇ ਕੋਲ ਸੀਗਾ, ਜੇ ਪੁੱਛਗਿੱਛ ਕਰਨੀ ਸੀ ਉਹ ਕੀਤੀ ਨਹੀਂ। ਉਹਨੂੰ ਤਾਂ ਉਹਨਾਂ ਨੇ ਡੱਕ ਕੇ ਵਾਪਸ ਪਿੰਡ ਭੇਜਤਾ, ਪਰ ਅਨਮੋਲ ਬਿਸ਼ਨੋਈ ਨੂੰ ਭਾਨੂ ਪ੍ਰਤਾਪ ਬਣਾ ਕੇ ਜਿਹੜਾ ਜਹਾਜ਼ ਤੇ ਵੀ ਚੜਨ ਦਿੱਤਾ। ਉਹ ਜਹਾਜ਼ ਤੇ ਚੜ੍ਹ ਕੇ ਅਮਰੀਕਾ ਵੀ ਪਹੁੰਚ ਜਾਂਦਾ, ਅਮਰੀਕਾ ਆ ਕੇ ਭੰਗੜੇ ਵੀ ਪਾਉਣ ਲੱਗ ਜਾਂਦਾ ਆ। ਰੈੱਡ ਕਾਰਨਰ ਨੋਟਿਸ ਉਸ ਦੇ ਉੱਤੇ ਜਿਹੜਾ ਉਹ ਹੁੰਦਾ ਆ। ਸੋ ਇਹ ਹੋ ਕੀ ਰਿਹਾ ਆ? ਸੋ ਇਹ ਇੱਥੇ ਮਿਲੀ ਭੁਗਤ ਜਿਹੜੀ ਉਹ ਕਿਤੇ ਨਾ ਕਿਤੇ ਲੱਗਦੀ ਆ ਵੀ ਨਜਾਇਜ਼ ਲੋਕਾਂ ਨੂੰ, ਜਿਹੜੇ ਨਿਰਦੋਸ਼ ਲੋਕਾਂ ਨੂੰ ਜਿਹੜਾ ਉਹਨਾਂ ਨੇ ਤੰਗ ਪਰੇਸ਼ਾਨ ਕਰਨਾ, ਤੇ ਜਿਹੜੇ ਗੈਂਗਸਟਰ ਨੇ, ਜਿਹੜੇ ਲੋੜੀਂਦੇ ਨੇ, ਜਿਹੜੇ ਮੁਜਲਮ ਨੇ, ਉਹਨਾਂ ਨੂੰ ਜਿਹੜਾ ਉਹ ਬਾਹਰ ਪਹੁੰਚਾ ਦੇਣਾ ਜਾਂ ਕਿ ਬਾਹਰ ਜਾ ਕੇ ਵੀ ਜਾ ਕੇ ਮਾਹੌਲ ਖਰਾਬ ਕਰਨ। ਸੋ ਇਹ ਤਾਂ ਸਰਕਾਰਾਂ ਦੀਆਂ ਇੱਦਾਂ ਲੱਗਦੀਆਂ ਵੀ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦੇ ਤਹਿਤ ਗੈਂਗਸਟਰਾਂ ਨੂੰ ਬਾਹਰ ਜਿਹੜਾ ਆ ਉਹ ਘੱਲਿਆ ਜਾ ਰਿਹਾ ਆ, ਤਾਂ ਜੋ ਆ ਕੇ ਇੱਥੇ ਵੀ ਮਾਹੌਲ ਜਿਹੜਾ ਆ ਉਹ ਖਰਾਬ ਕਰਨਾ। ਸੋ ਇਹ ਸਨ ਅੱਜ ਦੀਆਂ ਜਿਹੜੀਆਂ ਕੁਛ ਅਹਿਮ ਖਬਰਾਂ, ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਕੀਤੀਆਂ। ਹੁਣ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਬ੍ਰੇਕ ਤੋਂ ਬਾਅਦ ਦੇ ਵਿੱਚ ਅਗਲਾ ਪ੍ਰੋਗਰਾਮ ਸ਼ੁਰੂ ਹੋਵੇਗਾ, ਅਪਡੇਟ ਅਮਰੀਕਾ, ਜਿਸ ਦੇ ਵਿੱਚ ਅੱਜ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਾਂਗੇ। ਟਰੱਕਿੰਗ ਦੀ ਅਪਡੇਟ ਟਰੱਕਿੰਗ ਜਿਹੜੀ ਉਹ ਕਰਾਂਗੇ, ਆਪਣੇ ਨਾਲ ਰਮਨ ਢਿੱਲੋਂ ਜੀ ਤੇ ਹਰਜੋਤ ਸਿੰਘ ਖਾਲਸਾ ਜੀ ਜਿਹੜੇ ਉਹ ਜੁੜਨਗੇ, ਤੇ ਆਪਾਂ ਮਿਲਦੇ ਹਾਂ ਜੀ ਫਿਰ ਇੱਕ ਬ੍ਰੇਕ ਤੋਂ ਬਾਅਦ। ਖਬਰ ਤੇ ਨਜ਼ਰ ਪ੍ਰੋਗਰਾਮ ਦੀ ਸਮਾਪਤੀ ਆ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।